ਉਹ ਸਰ ਮੇਰਾ ਕਹਿੰਦਾ ਵਾਰੀ-ਵਾਰੀ ਅਸੀਂ ਮਰੀਜ਼ ਚੈੱਕ ਕਰਕੇ ਭੇਜੀ ਜਾਾਂਗੇ, ਅੱਗੋਂ ਹੋਰ ਆਈ ਜਾਣਗੇ। ਇੱਡੀ ਛੇਤੀ ਇੱਡੇ ਆਸਾਨ ਡਾਕਟਰ ਨਹੀਂ। ਸਰ ਤੁਸੀਂ ਤਾਂ ਫਿਲਮ ਵੇਖ ਰਹੇ ਹੋ, ਮਰੀਜ਼ ਤਕਲੀਫ 'ਚ ਨੇ। ਕੀ ਹੋਇਆ? ਕੀ ਹੋਇਆ? ਉਹ ਫਿਲਮ ਵੇਖਣ ਡਿਆ ਯਾਰ। ਓਏ ਹੋਏ, ਇਹ ਕਿਹੜੀ ਫਿਲਮ ਹੈ? ਚੱਲ ਮੇਰਾ ਪੁੱਤ ਫੋਰ। ਆ ਡਾਕਟਰਾ ਕੀ ਦੱਸਾਂ ਤੈਨੂੰ? ਚੱਲ ਰਹਿਣ ਦੋ, ਨਾ ਦੱਸੋ। ਅੱਛਾ ਠੀਕ ਹੈ, ਚੱਲ ਬਤਾ। ਹਾਏ ਹਾਏ ਮੇਰੇ ਅੱਛਾ ਅੱਛਾ, ਟੁੱਟੇ ਦਿਲਾਂ ਦੀਆਂ ਬਦਦੁਆਵਾਂ ਨਾ ਲੈਣਾ। ਮੈਂ ਤਾਂ ਕਹਿੰਦਾ ਸੱਜੀ ਅੱਖ ਵੀ ਇਹਨਾਂ ਦੀ ਕੱਢ ਦਈਏ ਤਾਂ ਇੱਕੋ ਜੈਸਾ ਹੋ ਜਾਏਗਾ। ਜਿਹੜੀ ਅੱਖ 'ਚ ਦੇਖਦਾ ਨਹੀਂ ਭਾਜੀ। ਆਪਣਾ ਡਾਕਟਰ ਸਾਹਿਬ ਜੀ ਜੀ, ਉਹ ਬਾਹਰ ਮਰੀਜ਼ ਕਾਫੀ ਇਕੱਠੇ ਹੋ ਗਏ ਨੇ ਤੇ ਵਾਰੀ-ਵਾਰੀ ਭੇਜਾਂ? ਫੋਨ ਦੇ ਇਕੱਠੇ ਆ ਲਈ ਉਹਨਾਂ ਨੇ। ਉਹ ਸਰ 8-10 ਜਣੇ ਇਕੱਠੇ ਹੋ ਗਏ ਨੇ। ਯਾਰ ਕਿਹੜਾ ਕੋਈ ਅੰਦਰ ਕਿੰਨੇ ਬੰਦਿਆਂ ਦੀ ਜਗ੍ਹਾ ਬਾਹਰ? ਬਾਹਰ ਵੈਸੇ 10-12 ਬੰਦੇ ਬਹਿ ਸਕਦੇ ਨੇ। 10-12 ਬਹਿ ਸਕਦੇ। ਹਾਂਜੀ। ਤੇ ਜੇ ਬਹਿਣ ਦੇ ਪੁੱਤਰ ਵਿੱਚੋਂ ਖਲੋ ਵੀ ਜਾਣਗੇ ਕੁਛ ਆ ਕੇ ਤੇ ਕੋਈ ਗੱਲ ਨਹੀਂ ਹੁੰਦੀ। ਉਹ ਸਰ ਮੇਰਾ ਕਹਿੰਦਾ ਵਾਰੀ-ਵਾਰੀ ਅਸੀਂ ਮਰੀਜ਼ ਚੈੱਕ ਕਰਕੇ ਭੇਜੀ ਜਾਾਂਗੇ, ਅੱਗੋਂ ਹੋਰ ਆਈ ਜਾਣਗੇ। ਇੱਡੀ ਛੇਤੀ ਇੱਡੇ ਆਸਾਨ ਡਾਕਟਰ ਨਹੀਂ ਕਿ ਆਉਂਦੇ ਹੀ ਫਟਾਫਟ ਇਹਨਾਂ ਨੂੰ ਦਵਾਈ ਦੇ ਦਈਏ ਤੇ ਲੈ ਕੇ ਦਵਾਈ ਨਿਕਲਣ ਵਾਲੀ ਗੱਲ। ਉਹ ਸਰ ਬੜੀ ਤਕਲੀਫ 'ਚ ਨੇ, ਉਹਨਾਂ ਨੂੰ ਦਰਦਾਂ ਹੁੰਦੀਆਂ ਨੇ। ਹੋਣ ਦੇ, ਇਹ ਰੌਲਾ ਪਾਉਣਗੇ ਤੇ ਲੋਕਾਂ ਨੂੰ ਪਤਾ ਹੋਏਗਾ ਕਿ ਡਾਕਟਰ ਬੜਾ ਕਾਬਲ ਹੈ। ਸਮਝਦੇ ਨਾ? ਹਾਂ ਕਹਿੰਦੇ ਇਸ ਤਰ੍ਹਾਂ ਤੇ ਫਿਰ ਫਟਾਫਟ ਆਉਣ ਤੇ ਦਵਾਈ ਲੈ ਕੇ ਟੁਰ ਜਾਣ। ਸੋਹਣੇ ਨੂੰ ਤਕਲੀਫ ਹੋਣ ਦੇ, ਤੜਫਣ ਦੇ ਤਰ੍ਹਾਂ ਇਹਨਾਂ ਨੂੰ। ਮੈਂ ਕਹਿੰਦਾ ਸਾਡੀ ਪਤਾ ਲੱਗੇ ਨਾ। ਮੈਂ ਕਹਿੰਦਾ ਸਾਡੀ ਰਿਪੋਰਟ ਅੱਛੀ ਨਿਕਲਣੀ ਚਾਹੀਦੀ ਹੈ। ਰਿਪੋਰਟ ਉਦੋਂ ਅੱਛੀ ਨਿਕਲੇਗੀ ਜਦੋਂ ਇੱਥੇ ਤੜਫਦੇ ਹੋਣਗੇ ਤੇ ਦਵਾਈ ਲੈ ਕੇ ਕਹਿਣਗੇ ਆਰਾਮ ਆ ਗਿਆ, ਡਾਕਟਰ ਬੜਾ ਕਾਬਲ। ਇਹ ਵੀ ਸਹੀ ਗੱਲ ਹੈ। ਸਮਝਦੇ ਕਿ ਨਹੀਂ? ਇਹਨਾਂ ਮਤਲਬ ਇਹ ਘੰਟਾ ਡੇਢ ਘੰਟਾ ਇਹਨਾਂ ਨੂੰ ਬਾਹਰ ਪਾਵਾਂ। ਪੁੱਤਰ ਮੈਂ ਡਾਕਟਰ ਹਾਂ, ਤੂੰ ਕੰਪਾਊਂਡਰ ਹੈ। ਹਾਂਜੀ, ਜਿਵੇਂ ਤੈਨੂੰ ਮੈਂ ਕਹਿੰਦਾ ਨਾ ਤੂੰ ਉਵੇਂ ਕਰਨਾ। ਠੀਕ ਹੈ ਸਰ। ਮੈਂ ਸਰ ਉਹ ਇਨਸਾਨ ਨੇ, ਮੈਂ ਉਹਨਾਂ ਨੂੰ ਕਹੋ ਕਿ ਡਾਕਟਰ ਸਾਹਿਬ ਬੀਜੀ ਨੇ ਥੋੜਾ ਜਿਹਾ। ਠੀਕ ਹੈ। ਉਸ ਤੋਂ ਬਾਅਦ ਉਹ ਕਹਿਣਾ ਸਟੱਡੀ ਕਰ ਰਹੇ ਨੇ ਕੋਈ। ਠੀਕ ਹੈ, ਸਟੱਡੀ ਕਰ ਰਹੇ ਨੇ, ਬਿਜ਼ੀ ਨੇ, ਬਿਜ਼ੀ ਉਹਨਾਂ ਕਰਵਾ ਨੂੰ ਕਹਿਣਾ ਕਿ ਬੀਜੀ ਨੇ ਹਾਂ, ਤੇ ਹੁਣੇ ਤੁਹਾਨੂੰ ਬੁਲਾਣੇ ਵਾਰੀ ਵਾਰੀ। ਜਾਂ ਉਹਨਾਂ ਨੂੰ ਕਹੋ ਘਰੋਂ ਚੱਕਰ ਲਾਓ ਜ਼ਰਾ ਘੰਟੇ ਸੇ। ਘਰੋਂ ਵੀ ਚੱਕਰ ਲਾਓ। ਉਹ ਕਾਹਦੇ ਤੇ ਉੱਥੇ ਮੋਟਰਸਾਈਕਲ ਤੇ ਬੈਠੇ ਨੇ, ਸੋਫਿਆਂ ਤੇ ਬੈਠੇ ਨੇ। ਸੋਫਿਆਂ ਤੇ ਬੈਠੇ ਬਹਿਣ ਦੇ ਉਹਨਾਂ ਨੂੰ ਇੱਥੇ। ਤੇ ਜਿਹੜੇ ਬਾਹਰ 3-4 ਬੰਦੇ ਖਲੋਤੇ ਨੇ ਸਰ, ਅੰਦਰ ਜਗ੍ਹਾ ਹੋਏਗੀ ਤੇ ਉਹਨਾਂ ਨੂੰ ਅੰਦਰ ਬੁਲਾਵਾਂਗੇ। ਉਹਨਾਂ ਨੂੰ ਵੀ ਅੰਦਰ ਵਾੜ, ਰਸ਼ ਲਵਾ, ਬਾਹਰ ਵੀ ਰਸ਼ ਲਵਾ, ਜਿੰਨਾ ਲੱਗ ਸਕਦਾ ਰਸ਼ ਲਵਾ ਤੂੰ ਬਸ। ਅੱਛਾ, ਬੰਦੇ ਤੇ ਬੰਦਾ ਚਾੜ ਦਿਆਂ ਮੈਂ? ਉਹ ਬੰਦੇ ਤੇ ਬੰਦਾ ਨਹੀਂ ਜਾਣਦਾ। ਇੱਥੇ ਕਿਹੜੇ ਕੰਮ ਸ਼ੁਰੂ ਕੀਤੇ ਤੂੰ? ਮੇਰਾ ਮਤਲਬ ਕਿ ਰਸ਼ ਇੰਨਾ ਪੈ ਜਾਏਗਾ ਤੇ ਫਿਰ ਕੀ ਰਿਪੋਰਟ ਨਿਕਲੇਗੀ ਸਾਡੀ? ਤੂੰ ਰਿਪੋਰਟ ਮੇਰੀ ਨਿਕਲੀ, ਅੱਛੀ ਨਿਕਲੇਗੀ। ਹਾਂਜੀ ਹਾਂ, ਤੂੰ ਬਸ ਬਾਹਰ ਹੀ ਬਿਠਾ ਉਹਨਾਂ ਨੂੰ। ਚਲੋ ਠੀਕ ਹੈ। ਉਹਨਾਂ ਨੂੰ ਕਹੋ ਬਾਹਰ ਬੈਠੋ, ਡਾਕਟਰ ਸਾਹਿਬ ਬਿਜ਼ੀ ਨੇ ਅਜੇ, ਤੇ ਤੁਹਾਨੂੰ ਉਹਨਾਂ ਨੂੰ ਕਹੋ ਜੀ ਬੁਲਾਣੇ ਆ, ਵਾਰੀ ਸਿਰ ਬੁਲਾਣੇ ਆ। ਵਾਰੀ ਸਿਰ ਬੁਲਾਣੇ ਆ। ਤੇ ਉਹ ਬਾਕੀ ਉਹ 2 ਲੇਡੀਜ਼ ਵੀ ਆਏ ਨੇ ਜੀ। ਜਿੰਨੀਆਂ ਵੀ ਲੇਡੀਜ਼ ਜਿਹੜੇ ਜਿੰਨੇ ਵੀ ਆਉਂਦੇ ਨੇ ਬਿਠਾਈ ਜਾ ਬਾਹਰ। ਬਟ ਉਹ ਮਾਂ ਜੀ ਨੂੰ ਬੜੀ ਤਕਲੀਫ ਹੈਗੀ। ਮਾਂ ਜੀ ਕਹਿੰਦੀ ਮੈਨੂੰ ਦਰਦ ਹੋ ਰਹੀ ਹੈ, ਮੈਂ ਕੀ ਕਰਾਂ? ਮੈਂ ਉੱਥੇ ਮੈਨੂੰ ਦੱਸੋ। ਮਾਂ ਜੀ ਨੂੰ ਕੋਈ ਤਕਲੀਫ ਹੋਣੀ ਹੈ ਤੇ ਇੱਥੇ ਆਈ ਹੈ। ਹਾਂਜੀ। ਤੂੰ ਮਾਂ ਤੈਨੂੰ ਸਲਾਮੀ ਪਾਉਣ ਨਹੀਂ ਆਈ ਇੱਥੇ। ਉਹਨੂੰ ਕੋਈ ਤਕਲੀਫ ਹੋਏਗੀ ਤੇ ਤਾਂ ਹੀ ਉਹ ਰੌਲਾ ਪਾਉਣ ਡਏ ਜਾਂ ਤਕਲੀਫ 'ਚ ਨੇ ਤੇ ਤੜਫਣ ਡਏ ਨੇ। ਠੀਕ ਹੈ ਡਾਕਟਰ ਸਾਹਿਬ, ਸਾਡਾ ਕੰਮ ਹੈ ਪੈਗਾਮ ਦੇਣਾ ਸੀ, ਤੁਹਾਡਾ ਪੈਗਾਮ ਤੁਹਾਨੂੰ ਦੇਤਾ। ਇਹਨਾਂ ਨੇ ਕੋਈ ਗਲਤੀ ਕੀਤੀ ਜਿਹੜੀ ਇਹਨਾਂ ਦੇ ਅੱਗੇ ਆਉਣ ਲਈ। ਇਹ ਏਡੇ ਚਾਅ ਨਾਲ ਨਹੀਂ ਸਾਡੇ ਕੋਲੇ ਕੋਈ ਨਾਨਕੇ ਨਹੀਂ ਅਸੀਂ ਲੱਗਦੇ ਜਿਹੜੇ ਇੱਥੇ ਆਏ ਨੇ। ਹਾਲਾਂਕਿ ਰੋਜ਼ ਇੱਥੋਂ ਲੰਘਦੇ ਨੇ, ਸਾਨੂੰ ਕਦੀ ਮਿਲਣ ਵੀ ਨਹੀਂ ਆਏ। ਉਦੋਂ ਮੂੰਹ ਲਾਉਂਦੇ ਤੈਨੂੰ? ਕਦੀ ਵੀ ਨਹੀਂ। ਉਦੋਂ ਤੈਨੂੰ ਪੁੱਛਦੇ ਨੇ ਕਦੀ ਵੀ ਨਹੀਂ। ਡਾਕਟਰ ਸਾਹਿਬ ਬੈਠੇ ਨੇ ਕਿ ਨਹੀਂ ਬੈਠੇ? ਉਦੋਂ ਤੇ ਲੰਘ ਜਾਂਦੇ ਨੇ ਚੁੱਪ ਕਰਕੇ। ਹਾਂ, ਤੇ ਫਿਰ ਤਕਲੀਫ ਹੁੰਦੀ ਹੈ ਤੇ ਫਿਰ ਇੱਧਰ ਨੂੰ ਆਉਂਦੇ। ਹੁਣ ਹਾਏ ਹਾਏ ਕਰਨ ਦੇ ਨੇ ਬਾਹਰ ਬੈਠੇ। ਕਰਨ ਦੇ ਇਹਨਾਂ ਨੂੰ, ਹਾਏ ਹਾਏ ਕਰਨ ਦੇ। ਮੈਂ ਉਹਨਾਂ ਨੂੰ ਦੱਸ ਕੇ ਆਇਆ ਜੀ। ਆ ਉਹਨਾਂ ਨੂੰ ਦੱਸ ਡਾਕਟਰ ਸਾਹਿਬ ਬੀਜੀ ਨੇ। ਆਪਣਾ ਡਾਕਟਰ ਸਾਹਿਬ ਉਹ ਮਰੀਜ਼ ਹੋਰ ਆ ਗਏ ਨੇ। ਪੁੱਤਰ ਉਹਨਾਂ ਨੂੰ ਬਿਠਾ। ਕਿਉਂ? ਮੈਂ ਫਿਲਮ ਵੇਖਣ ਡਿਆ। ਫਿਲਮ ਜਦ ਟਰਬਲ ਹੋਏਗਾ ਫਿਰ ਕੁਝ ਵੇਖਾਂਗੇ, ਫਿਰ ਫਿਲਮ ਖਤਮ ਹੋਏਗੀ ਫਿਰ ਵੇਖਾਂਗੇ। ਉਹ ਸਰ ਤੁਸੀਂ ਤਾਂ ਫਿਲਮ ਵੇਖ ਰਹੇ ਹੋ, ਮਰੀਜ਼ ਤਕਲੀਫ 'ਚ ਨੇ। ਕੀ ਹੋਇਆ? ਕੀ ਹੋਇਆ? ਉਹ ਫਿਲਮ ਵੇਖਣ ਡਿਆ ਯਾਰ। ਓਏ ਹੋਏ, ਇਹ ਕਿਹੜੀ ਫਿਲਮ ਹੈ? ਚੱਲ ਮੇਰਾ ਪੁੱਤ ਫੋਰ। ਅੱਛਾ, ਚੱਲ ਮੇਰਾ ਪੁੱਤਰ 4। ਹਾਂ। ਇਹ ਆ ਗਈ ਮਾਰਕੀਟ 'ਚ? ਆ ਗਈ ਆ ਗਈ। ਬੜੀ ਗੱਲ ਹੈ ਡਾਕਟਰ ਸਾਹਿਬ, ਇਕੱਲੇ ਹੀ ਵੇਖ ਰਹੇ ਹੋ, ਸਾਨੂੰ ਵੀ ਵਿਖਾ ਦਿਓ ਤੁਸੀਂ। ਸਾਨੂੰ ਮਰੀਜ਼ ਬੁਲਾਉਣ ਤੇ ਹੀ ਲਾਇਆ ਤੁਸੀਂ। ਇਹ ਕਿਹੜਾ ਸੀਨ ਚੱਲ ਰਿਹਾ? ਉਹ ਜਿਹਦੇ ਠਾਕਰ ਨੂੰ ਕੁੱਟ ਨਹੀਂ ਪੈਂਦੀ। ਓਏ ਇਹਨਾਂ ਨੂੰ ਪੈਣੀ ਚਾਹੀਦੀ ਹੈ। ਜਿਹਦੇ ਵਿੱਚ ਉਹ ਆਉਂਦੇ ਨਹੀਂ ਘਰ ਆਪਣਾ ਆ ਕੇ ਠਾਕਰ ਸਾਹਿਬ। ਆਹੋ ਆਹੋ, ਉਹ ਸੀਨ ਚੱਲਣ। ਓਏ ਹੋਏ, ਇਹ ਤੇ ਸੀਨ ਬੜਾ ਮਜ਼ੇਦਾਰ ਹੈਗਾ। ਹਾਂ, ਤੇ ਮਰੀਜ਼ਾਂ ਦਾ ਕੀ ਕਰਨਾ ਜੇ? ਉਹਨੂੰ ਵੱਡੀ LCD ਤੇ ਚਲਾ ਦੇ। ਬਹੁਤ ਅੱਛੇ। ਉਹ ਤਕਲੀਫ 'ਚ ਨੇ ਕਿ ਫਿਲਮ ਵੇਖਣਗੇ? ਯਾਰ ਉਹਨਾਂ ਨੂੰ ਕਹਿ ਕਿ ਡਾਕਟਰ ਸਾਹਿਬ ਅੰਦਰ ਬੀਜੀ ਨੇ, ਠੀਕ ਹੈ ਨਾ? ਇਹ ਫਿਲਮ ਮੁੱਕਦੀ ਤੇ ਫਿਰ ਬੁਲਾਣੇ ਆ ਪੁੱਤਰ। ਸਰ ਇਹ ਗੱਲ ਮੈਂ ਉਹਨਾਂ ਨੂੰ 2 ਵਾਰੀ ਕਹੀ ਹੈ, ਉਹ ਕਹਿੰਦੇ ਕੀ ਕੀ ਹੈ? ਸਾਨੂੰ ਵੀ ਦੱਸੋ। ਕੱਲੇ ਅਸੀਂ ਤੂੰ ਅੰਨੇ ਤੂੰ ਹੀ ਵੇਖ ਲੈ ਆਪਣੇ ਮੋਬਾਈਲ ਤੇ ਵੇਖ। ਮੇਰਾ ਨੈਟ ਪੈਕੇਜ ਨਹੀਂ ਲੱਗਾ ਜੀ। ਚੱਲ ਨਹੀਂ ਲੱਗਾ ਤੇ ਫਿਰ ਉੱਥੇ ਮਰੀਜ਼ਾਂ ਕੋਲ ਚੱਲ ਸ਼ਾਬਾਸ਼। ਉਹਨਾਂ ਨੂੰ ਪਾਣੀ ਸ਼ਾਣੀ ਚਾਹੀਦਾ ਜੋ ਪਿਆ। ਪਾਣੀ ਅੱਛਾ ਜੀ, ਮੈਨੂੰ WhatsApp ਕਰ ਦਿਓ, WhatsApp ਕਰ ਦਿਓ। ਯਾਰ ਜਾ ਯਾਰ, ਕੰਮ ਕਰ ਜਾ, ਦਫਾ ਹੋ ਜਾ ਇੱਥੋਂ। ਉਹਨਾਂ ਨੂੰ ਕੀ ਕਹਾਂ ਮੈਂ ਮਰੀਜ਼ਾਂ ਨੂੰ?
ਵਾਹ ਜੀ ਵਾਹ। ਇੱਕ ਤਾਂ ਮਰੀਜ਼ ਲੈ ਆਵਾਂ। ਉਹ ਯਾਰ ਹੋਏ ਹੋਏ ਹੋਏ, ਡਾਕਟਰ ਸਾਹਿਬ ਨੂੰ ਇੰਨਾ ਵਾਰੀ ਕਿਹਾ, ਲੇਕਿਨ ਡਾਕਟਰ ਸਾਹਿਬ, ਲੇਕਿਨ ਉਹਨਾਂ ਦੀ ਮਰਜ਼ੀ ਹੈ, ਸਾਨੂੰ ਕੀ, ਅਸੀਂ ਤੇ ਆਪਣਾ ਕੰਮ ਕਰਨਾ। ਅੱਛਾ ਸਰ, ਡਾਕਟਰ ਸਾਹਿਬ ਨੂੰ ਤੁਹਾਡਾ ਪੈਗਾਮ ਦੇਤੇ ਆਈਏ, ਉਹ ਬਿਜ਼ੀ ਨੇ, ਜਿਵੇਂ ਫ੍ਰੀ ਹੁੰਦੇ ਨੇ ਵਾਰੀ-ਵਾਰੀ ਸਾਰਿਆਂ ਨੂੰ ਚੈੱਕ ਕਰਨਗੇ। ਤੁਸੀਂ ਆਪਣਾ ਨਾਮ ਦੱਸੋ। ਅੱਖੇ ਦਰਦ ਨਾਮ ਕੀ ਤੁਹਾਡਾ? ਨਾਮ ਜੀ? ਨਾਮ ਕੀ ਹੈ? ਨਾਮ? ਨਾਮ? ਹਾਂਜੀ। ਅੱਛਾ, ਵਹੀਦ ਅਲੀ। ਵਹੀਦ ਅਲੀ ਜੀ। ਪੂਰਾ ਹੀ ਨਾਮ ਹੈ ਤੁਹਾਡਾ? ਹਾਂਜੀ ਹਾਂਜੀ। ਬਸ ਠੀਕ ਹੈ। 500 ਰੁਪਏ ਪਰਚੀ ਦਾ ਜੀ। ਅੱਛਾ 1000 ਰੁਪਏ ਡਾਕਟਰ ਸਾਹਿਬ ਨੇ ਲੈਣਾ ਹੈ ਠੀਕ ਤੇ ਹੈ। 1000 ਰੁਪਏ ਉੱਤੇ ਹੋਰ ਤੁਸੀਂ ਦੇਣਾ। ਟੋਟਲ 2500 ਰੁਪਏ ਤੁਹਾਡਾ ਲੱਗਣਾ ਜੀ। 1000 ਰੁਪਇਆ ਕਾਹਦਾ ਦੇਣਾ ਜੀ? ਉਹ ਜੀ ਸਿਗਰਟ ਵੀ ਤੇ ਮੰਗਾਣੇ ਹੁੰਦੇ ਨਾ ਜੀ। ਸਾਡੇ ਵਾਸਤੇ? ਨਹੀਂ, ਚਾਹ ਮੰਗਾ ਲਓ, ਰਹਿਣ ਦਿਓ, ਚਾਹ ਮੰਗਾ ਲਓ। ਹੈ ਜੀ। ਚਾਹ, ਚਲੋ ਬੋਤਲ ਮੰਗਾ ਲਓ, ਠੀਕ। ਬੋਤਲ ਫੁੱਫੀ ਦੇ ਘਰ ਆਏ ਹੋ, ਡਾਕਟਰ ਸਾਹਿਬ ਨੂੰ ਤੁਸੀਂ ਚੈੱਕ ਕਰਾਉਣ ਆਏ ਹੋ, ਬੋਤਲ ਤੁਹਾਨੂੰ ਕਿੱਥੋਂ ਮੰਗਾ ਕੇ ਦਈਏ? ਬਾਕੀ ਮਰੀਜ਼ ਵੀ ਅਸੀਂ ਚੈੱਕ ਕਰਨੇ ਨੇ। ਵਹੀਦ ਨਾਮ ਹੈ ਤੁਹਾਡਾ? ਹਾਂਜੀ ਹਾਂਜੀ। ਬਸ ਠੀਕ ਹੈ। ਅਸੀਂ ਘਰ ਦੂਜੇ ਕੋ ਨਹੀਂ ਦੇਣਾ ਉਤਰਾ। ਅੱਛਾ, ਪ੍ਰੋਬਲਮ ਕੀ ਹੈ ਤੁਹਾਨੂੰ? ਪ੍ਰੋਬਲਮ ਜੀ, ਮੇਰਾ ਇਹ ਘਰ ਬਿਜਲੀ ਦਾ ਬਿੱਲ ਤਾਰਨ ਵਾਲਾ ਹੈ। ਬਿਜਲੀ ਦਾ ਬਿੱਲ? ਹਾਂਜੀ ਹਾਂਜੀ। ਭਾਈਜਾਨ, ਇਹ ਡਾਕਟਰ ਕੋ ਤੁਸੀਂ ਚੈੱਕ ਕਰਾਉਣ ਆਏ ਹੋ, ਘਰ ਦਾ ਮਸਲਾ ਨਹੀਂ ਹੈਗਾ, ਬਿਜਲੀ ਦਾ ਸਾਡਾ ਕੋਈ ਲੈਣ ਦੇਣ ਨਹੀਂ ਹੈਗਾ। ਤੁਹਾਨੂੰ ਦੱਸਿਆ ਤੁਹਾਡੀ ਪ੍ਰੋਬਲਮ ਕੀ ਹੈ। ਫ੍ਰਿਜ ਵੀ ਜਿਹੜੀ ਹੈ ਥੱਲਾ ਖਾਣਾ ਨਹੀਂ ਚੱਲਦਾ, ਕੂਲਿੰਗ ਨਹੀਂ ਕਰਦੀ। ਇਹ ਕਿਸ਼ਤਾਂ ਦੇ ਸਮਾਨ ਲੈਣ ਆਏ ਹੋ ਤੁਸੀਂ? ਆਪੇ ਤੁਸੀਂ ਪੁੱਛੇ ਹਾਲਾਤ। ਤੁਸੀਂ ਕਿੱਧਰ ਆਏ, ਕਿੱਧਰ ਹੋ ਤੁਸੀਂ? ਮੈਂ ਇਧਰੋਂ ਦੀ ਯਾਨੀ ਕਰਕੇ ਦੁਕਾਨ 'ਚ ਆਇਆ। ਇਧਰੋਂ ਤੁਸੀਂ ਆਏ ਹੋ, ਹਾਂਜੀ। ਡਾਕਟਰ ਸਾਹਿਬ ਨੂੰ ਮਿਲਣਾ ਹੈ, ਹਾਂਜੀ। ਚੈੱਕ ਕਰਾਉਣਾ। ਇਹ ਤੁਹਾਨੂੰ ਮਸਲਾ ਕੀ ਹੈ, ਕੀ ਪ੍ਰੋਬਲਮ ਹੈ, ਇਹ ਤੁਹਾਨੂੰ ਪੁੱਛ ਰਹੇ ਆ। ਮਸਲਾ ਸਾਡੇ ਮਹੱਲੇ 'ਚ ਹੈ ਕਿ ਬੰਦੇ ਦੀ ਲੜਾਈ ਹੋ ਗਈ ਹੈ। ਉਹ ਬਾਲੂ ਟੈਬ, ਪ੍ਰੋਬਲਮ ਕੀ ਹੈ, ਕੀ ਤਕਲੀਫ ਹੈ ਤੈਨੂੰ? ਅੱਛਾ, ਮੈਨੂੰ ਕੀ ਤਕਲੀਫ ਹੈ? ਹਾਂ ਉਹ ਜੀ ਮੈਂ ਨਾ ਅੱਖ ਪਵਾਈ ਹੈ। ਚਲੋ ਮੈਂ ਤੁਹਾਨੂੰ, ਹਾਂਜੀ ਬਾਜੀ ਤੁਹਾਡਾ ਕੀ ਹੈ ਜੀ? ਨਮੀਰਾ। ਮੀਰਾ। ਇਹ ਪ੍ਰੋਬਲਮ ਕੀ ਹੈ ਜੀ? ਪ੍ਰੋਬਲਮ ਬੜੀਆਂ ਜ਼ਿੰਦਗੀ ਦੇ ਵਿੱਚ, ਕੀ ਦੱਸਾਂ ਤੁਹਾਨੂੰ। ਬਾਜੀ ਸਾਰੇ ਜ਼ਿੰਦਗੀ ਦੀ ਪ੍ਰੋਬਲਮ ਇੱਥੇ ਨਹੀਂ ਦੱਸਣੀ। ਜਿਹੜੀ ਦਰਦ ਹੋ ਰਹੀ ਤੁਹਾਨੂੰ ਉਹ ਦੱਸੋ, ਜਿਹੜਾ ਡਾਕਟਰ ਸਾਹਿਬ ਨੂੰ ਦੱਸਣਾ ਹੈ। ਦਰਦ ਤੇ ਦਿਲ ਦੇ ਜ਼ਖਮ ਨਹੀਂ ਵਿਖਾ ਸਕਦੀ ਮੈਂ। ਚਲੋ ਜੀ, ਦਿਲ ਦੇ ਜ਼ਖਮ में ਲੱਗਦਾ ਜਿਹੜਾ ਬੰਦਾ ਟੈਨਸ਼ਨ 'ਚ ਜ਼ਿਆਦਾ ਹੁੰਦਾ ਨਾ, ਉਹ ਇੱਥੇ ਹੀ ਆਉਂਦਾ। ਆਪਣਾ ਅੰਮਾ ਜੀ, ਅੰਮਾ ਜੀ, ਅੰਮਾ ਜੀ, ਕੀ ਹੋ ਗਿਆ? ਤੁਸੀਂ ਸੋ ਜਾਓ, ਤੁਹਾਨੂੰ ਕੱਲ ਉਠਾ ਲਾਂਗੇ। ਸੋ ਜਾਓ ਤੁਸੀਂ। ਅੱਛਾ ਬਾਜੀ, ਤੁਹਾਡਾ ਕੀ ਹੈ ਜੀ? ਕੀ ਹੋਇਆ? ਕੀ ਹੋਇਆ? ਉਹ ਬਲਾਂਡੇ ਨੇ। ਮੈਂ ਕਿ ਕਿਤੇ ਪੱਖਾ ਡਿੱਗ ਪਿਆ ਉਤੋਂ। ਹਾਏ ਹਾਏ, ਚੰਗਾ ਭਲਾ ਸਕੂਨ ਚ ਸਾਰੀ ਜ਼ਿੰਦਗੀ ਸਕੂਨ ਹੀ ਕੋਈ ਲੋਕ ਨਹੀਂ ਲੈਣ ਦਿੰਦੇ। ਹਾਏ, ਕੀ ਸਕੂਨ ਮਾਂ ਜੀ? ਕੀ ਦੱਸਾਂ ਕਾਕਾ। ਚਲੋ ਰਹਿਣ ਦਿਓ, ਨਾ ਦੱਸੋ ਤੁਸੀਂ ਮੈਨੂੰ। ਪਹਿਲੇ ਤੁਸੀਂ ਤਕਲੀਫ 'ਚ ਲੱਗ ਰਹੇ ਹੋ, ਨਾ ਦੱਸੋ, ਤੁਹਾਡੀ ਮਿਹਰਬਾਨੀ। ਹਾਏ ਹਾਏ। ਹੋ, ਠਹਿਰ ਜਾਓ, ਮੈਂ ਇੱਕ ਮਿੰਟ। ਆਪਣਾ ਡਾਕਟਰ ਸਾਹਿਬ, ਮੈਂ ਕਿਹਾ ਮਰੀਜ਼ ਜ਼ਿਆਦਾ ਹੋ ਗਏ ਨੇ। ਲੱਖ ਲਾਨਤ ਤੇਰੇ ਤੇ। ਮੈਂ ਸਮਝਿਆ ਸਾਨੂੰ ਕੋਈ ਫੜਨ ਆ ਗਿਆ। ਤੁਸੀਂ ਵੀ ਡਰ ਗਏ ਹੋ? ਆ ਤੇ ਹੋਰ। ਮੈਂ ਤੁਹਾਨੂੰ ਇਹ ਦੱਸਣਾ ਹੈ, ਮਰੀਜ਼ ਜ਼ਿਆਦਾ ਹੋ ਗਏ ਨੇ, ਤੁਹਾਡੀ ਮਿਹਰਬਾਨੀ, ਵਾਰੀ ਚੈੱਕ ਕਰ ਲਓ। ਅਜੇ ਰਹਿਣ ਦੇ ਉਹਨਾਂ ਨੂੰ ਬਾਹਰ। ਹਜੇ ਵੀ 2.5 ਘੰਟੇ ਹੋ ਗਏ ਉਹਨਾਂ ਨੂੰ ਬਾਹਰ ਬੈਠੇ ਆ। ਉਹ ਮੇਰੀ ਜਾਨ ਨੂੰ ਸਿਆਪਾ ਪਾਇਆ ਉਹਨਾਂ ਨੇ। ਉਹ ਮਾਈ ਕਹਿੰਦੀ ਮੈਨੂੰ ਦਰਦ ਹੋ ਰਹੀ ਹੈ। ਮਾਈ ਦੇ ਹਾਂ, ਚੱਲ ਮਾਈ ਨੂੰ ਬੁਲਾ। ਕਿਹੜੇ ਨੇ? ਮੈਂ ਬੁਲਾਣਾ। ਉਹਨਾਂ ਨੂੰ ਜਲਦੀ। ਆਪਣਾ ਅੰਮਾ ਜੀ ਆਓ, ਹਾਏ ਧਿਆਨ ਨਾਲ ਆ ਜਾਓ। ਐਸ ਧਿਆਨ ਨਾਲ ਅੰਮਾ ਜੀ, ਉਮਰ ਹੀ ਹੈ। ਹੁੱਕਾ ਛੱਡਦੇ ਹੋ ਹੁਣ ਤੁਸੀਂ? ਕਿਉਂ ਹੁੱਕਾ ਪੀਂਦੇ ਹੋ? ਸਲਾਮ ਅਲੈਕਮ ਡਾਕਟਰ। ਹਾਏ ਹਾਏ। ਇਹ ਪੇਸ਼ੈਂਟ ਨੇ ਜੀ, ਇਹਨਾਂ ਨੂੰ ਚੈੱਕ ਕਰਨਾ ਜੀ। ਅੱਛਾ ਜੀ। ਦੱਸੋ ਕੀ ਪ੍ਰੋਬਲਮ, ਕੀ ਟੈਨਸ਼ਨ ਹੈ, ਡਾਕਟਰ ਸਾਹਿਬ ਨੂੰ ਦੱਸੋ। ਦੱਸਾਂ ਕੀ, ਰੁਪਈਆ ਜੋੜ ਕੇ ਕਮੇਟੀ ਪਾਈ ਸੀ, ਨਿਕਲੀ ਇਹ ਲੈਣ ਗਈਆਂ ਤੇ ਗੋਨਾਂ ਕੇ ਟੁੱਟ ਗਈ ਏ। ਹਾਏ। ਨਹੀਂ ਅੰਮਾ ਜੀ, ਹੁਣ ਕਮੇਟੀ ਦਾ ਕੋਈ ਮਸਲਾ ਇੱਥੇ ਲੈ ਕੇ ਆਏ ਹੋ ਜਾਂ ਤੁਹਾਡੀ ਤਬੀਅਤ ਨਹੀਂ ਠੀਕ? ਹਾਂ ਯਾਦ ਆਇਆ। ਹਾਏ ਆ ਡਾਕਟਰਾ, ਕੀ ਦੱਸਾਂ ਤੈਨੂੰ? ਚੱਲ ਰਹਿਣ ਦੋ, ਫਿਰ ਨਾ ਦੱਸੋ। ਅੱਛਾ ਠੀਕ, ਚੱਲ ਵੇ ਕਾਕਾ। ਹਾਏ ਹਾਏ, ਮੈਨੂੰ ਤਕਲੀਫ ਏ। ਜਿਹੜੀ ਤਕਲੀਫ ਹੈ ਉਹ ਛਾਪਰ ਦੇ ਜਾਂ ਬਾਸਕਟ ਰੱਖ ਲਓ। ਅੱਛਾ ਗੁੱਡ। ਹਾਏ ਹਾਏ। ਜੀ ਕੀ ਮਸਲਾ ਕੀ ਹੈ? ਡਾਕਟਰ ਸਾਹਿਬ, ਉਹ ਦੱਗ ਦੇ ਇੱਥੇ। ਆ ਗਿੱਟੇ 'ਚ ਦਰਦ ਉੱਠੀ ਏ ਅੱਛਾ। ਤੇ ਪਸਲੀਆਂ ਤੇ ਗਈ ਏ। ਪਤਾ ਨਹੀਂ ਲੱਗਿਆ ਕਿਹੜੇ ਵੇਲੇ ਦਿਲ ਤੇ ਆ ਗਈ। ਹੁਣ ਸਾਰਾ ਪਿੰਡਾ ਫੜਕਦਾ ਪਿਆ ਹੀ ਗਿੱਟੇ 'ਚੋਂ ਦਰਦ ਨਿਕਲੀ ਹੈ ਤੇ ਪਸਲੀਆਂ ਚ ਆਈ ਹੈ। ਹਾਂ। ਤੇ ਪਸਲੀਆਂ 'ਚ ਸਵਾਰੀ ਲਾ ਕੇ ਤੇ ਅੱਗੇ ਦਿਲ 'ਚ ਗਈ ਹੈ। ਹਾਏ, ਤੇ ਹੁਣ ਸਾਰਾ ਪਿੰਡਾ ਫੜਕੀ ਜਾਂਦਾ ਮੇਰਾ। ਸਾਰਾ ਪਿੰਡਾ ਫੜਕੀ ਜਾਣ ਡਿਆ। ਹਾਏ ਹਾਏ, ਹੁਣ ਤਾਂ ਗੱਲ ਨਾਲ ਦੇ ਤੱਕ ਕਰਦਾ ਹੈ। ਹਾਏ ਕੋਨੀ ਤੇ ਖਾਦਾ ਕੀ ਜੇ ਅੰਮਾ ਜੀ? ਖਾਦਾ ਕੀ? ਅਚਾਰ ਕੇਲੇ ਸੀ, ਅੱਛਾ। 2 ਸੇਬ ਸੀ ਤੇ 1 ਗਲਾਸ ਦੁੱਧ ਦਾ ਸੀ। ਅੱਛਾ। ਤੇ ਉਹ ਕੁੜੀ ਰੋ ਲੈ ਆਈਓ ਜੱਗ 'ਚ
2 ਗਲਾਸ ਹੋ ਪੀ ਬੈਠੀਆਂ ਤੇ ਰੋਟੀ 2 ਪਰੌਂਠੇ ਹੈਗੇ ਸਨ। ਅੱਛਾ। ਉਹ ਤੇ ਨਾਲ ਸਾਗ ਸੀ 1 ਪਲੇਟ। ਖਾਧਾ ਤਾਂ ਕੁਛ ਵੀ ਨਹੀਂ ਡਾਕਟਰ ਸਾਹਿਬ। ਨਹੀਂ ਇਹ ਤੇ ਜਿਹੜਾ ਖਾਣ ਇਹ ਕਾਹਦਾ ਖਾਣ ਹੋਇਆ ਕਿਉਂ? ਜੀ ਜੀ ਬਿਲਕੁਲ ਸਹੀ। ਆਏ ਇਹਨੂੰ ਕੋਈ ਨਾਸ਼ਤਾ ਤੇ ਨਹੀਂ ਨਾ ਕਹਿੰਦੇ। ਨਹੀਂ ਵੇ ਨੱਸ ਕੇ ਕਾਕਾ ਉੱਥੇ ਜੂਸ ਫੜ ਲਿਆ ਕਿਹੜਾ ਜੀ? ਜਾ ਕੇ ਚੁਕਵਾ ਕੇ ਉਹ ਲੈ ਸ਼ਾਇਦ ਜੋ ਮੈਂ ਤੁਹਾਡੇ ਲਈ ਜੂਸ ਨਹੀਂ ਠੀਕ ਹੈਗਾ। ਜਿਹੜੀ ਤੁਸੀਂ ਬਿਮਾਰੀ ਦੱਸਣ ਡਏ ਹੋ ਜਿਹੜੀ ਤੁਰਦੀ ਹੈ ਨਾ ਆਪਣਾ ਤੁਹਾਡੀ ਪੀੜ ਤੁਰਦੀ ਗਿੱਟੇ ਚੋਂ ਨਿਕਲ ਕੇ ਪਸਲੀਆਂ 'ਚ ਗਈ, ਪਸਲੀਆਂ ਚੋਂ ਆ ਗਈ ਦਿਲ ਚੋਂ ਸਿਰ 'ਚ ਆਈ, ਸਿਰ 'ਚੋਂ ਰਾਉਂਡ ਬੋਟ ਕੱਟਦਿਆਂ ਹੋਇਆ ਫਿਰ ਵਾਪਸ ਜਾਣ ਡਈ ਹੈ। ਇਹ ਪੀੜ ਠੀਕ ਨਹੀਂ ਹੁੰਦੀ। ਹਾਂ ਇਹ ਪੀੜ ਦੇ ਉੱਤੇ ਤੁਸੀਂ ਇੰਜ ਕਰੋ ਸੀਟਾਂ ਰਖਾਓ ਅੱਛਾ ਤੇ ਲੈ ਕੇ ਨਾ ਜੀ ਸਵਾਰੀਆਂ ਲਾਇਆ ਕਰੋ, ਠੀਕ ਹੈ ਨਾ? ਜਾਂ ਕਿਤੇ ਸਕੂਲ ਦੇ ਲਾ ਲਓ, ਬੱਚੇ ਲਾ ਲਓ, ਉਹ ਬੱਚੇ ਲਾਏ ਕਰੇਗੀ ਪੀੜ ਤੁਹਾਡੀ। ਅੱਛਾ ਜੀ ਮੇਰੀ ਏਡੀ ਕਿਹੜੀ ਸਫਰੀ ਪੀੜ ਬਣੀ ਹੈ ਤੁਹਾਡੀ? ਤੇ ਕਾਕਾ ਹਾਂਜੀ। ਮੇਰਾ ਖਿਆਲ ਹੈ ਭਾਰੀ ਜੁੱਤੀ ਪਾਣ ਨਾਲ ਨਾ ਇਹ ਗਿੱਟੇ 'ਚ ਪੀੜੇ ਨੱਥ ਕੇ ਨਾ ਘਰੋਂ ਆਪਦੀ ਚੱਪਲ ਲਾਇਆ ਕਿਸੇ ਦੀ। ਉਹ ਅੰਮਾ ਜੀ ਭਾਰੀ ਜੁੱਤੀ ਪਾਉਣ ਦਾ ਨਹੀਂ ਗੱਲ ਹੁੰਦੀ। ਜੁੱਤੀ ਹੁੰਦੀ ਹੈ ਕਿ ਕਿਹੜੀ ਤੁਹਾਡੇ ਪੈਰ ਨੂੰ ਰਾਸ ਹੁੰਦੀ ਹੈ, ਠੀਕ ਹੈ? ਓਏ ਹੋਏ ਹੋਏ ਸਾਡੇ ਤੇ ਨਾ ਪੈ ਜੇ। ਇਹਨਾਂ ਦਾ ਨਾਮ ਆਇਆ ਕਿ ਹਾਂਜੀ ਕੋਈ ਆਇਆ ਕੋਈ ਬਾਬਾ ਜੀ ਹੀ ਹੈ। ਸ਼ਨਾਖਤੀ ਕਾਰਡ ਇਹਨਾਂ ਦਾ ਨੰਬਰ ਲਿਖਿਆ ਨਾ? ਹਾਂਜੀ ਲਿਖਿਆ ਜੀ ਲਿਖਿਆ ਜੀ। ਮੈਂ ਕਿਹਾ ਉਹ ਨਾ ਇੱਥੇ ਪੂਰੇ ਹੋ ਜਾਣ ਤੇ ਅਸੀਂ ਤਾਂ ਫਿਰ ਕਹਿੰਦੇ ਰਹੀਏ ਨਾ ਕਿ ਕਿੱਥੇ ਪਹੁੰਚਾਣੀ ਇਹ ਅੱਲਾ ਨਾ ਕਰੇ ਡਾਕਟਰ ਤੁਸੀਂ ਤਾਂ ਜ਼ਿੰਦਗੀਆਂ ਬਚਾਉਂਦੇ ਜੇ ਹੈ। ਮੈਂ ਇੱਥੋਂ ਆਈ ਨਿਕਲਾਂ ਜਿਵੇਂ ਘੋੜਾ ਨਿਕਲਦਾ ਹੈ। ਅਸੀਂ ਭੱਜ ਕੇ ਕਾਰ ਕੋਏ ਅੱਲਾ ਜੀ। ਇੱਕ ਮਿੰਟ ਅੰਮਾ ਜੀ, ਇੱਕ ਮਿੰਟ। ਤੁਸੀਂ ਓਏ ਉਹ ਮੇਰੀ ਗੱਡੀ ਦੀ ਚਾਬੀ ਫੜ ਤੇ ਅੰਮਾ ਨੂੰ ਇਹਨਾਂ ਦੇ ਘਰ ਲਾਇਆ, ਮੈਂ ਦਵਾਈ ਲਿਖ ਕੇ ਭੇਜ ਦਿਆਂ। ਅੱਛਾ ਜੀ ਆਓ ਅੰਮਾ ਜੀ ਧਿਆਨ ਨਾਲ। ਹਾਂ ਦਵਾਈ ਦੇ ਨਾਲ ਖੁਰਾਕ ਜ਼ਰੂਰ ਲਿਖ ਮੈਂ ਖੁਰਾਕ ਲਿਖ ਦਿਆਂ ਚੰਗੀ ਤਗੜੀ। ਆ ਮੈਂ ਦੇ ਆ ਛੋਟਾ ਕੀਮਾ ਮੈਂ ਕੱਲ ਕਿਲੋ ਮੰਗਾਇਆ ਹੀ ਦਾਲ ਗਿੱਲੀ ਨਹੀਂ ਹੋਈ। ਕੋਈ ਨਹੀਂ ਮੈਂ 2 ਬੋਤਲਾਂ ਤੇਜ਼ਾਬ ਦੀਆਂ ਲਿਖ ਦਿੱਤੀਆਂ। ਇਹ ਤੁਸੀਂ ਅੱਧੀ ਬੋਤਲ ਪੀਣੀ ਹੈ ਇੱਕ ਟਾਈਮ, ਠੀਕ ਹੈ ਨਾ? ਠੀਕ ਹੋ ਜਾਓਗੇ ਤੁਸੀਂ। ਡਾਕਟਰ ਆ ਗਜਨੀ ਹੈ ਤੂੰ। ਨਹੀਂ ਤੁਸੀਂ ਇੰਨਾ ਕੁਝ ਖਾ ਕੇ ਵੀ ਕਹਿਣ ਡਏ ਹੋ ਕਿ ਖੁਰਾਕ ਲਿਖ ਦੀ। ਛੱਡ ਦੇ ਡਾਕਟਰ ਆ ਜਾਓ, ਇਹ ਸਾਦਾ ਖਾਣ ਹੁੰਦਾ। ਹਾਂ ਮੈਂ ਭੇਜਣਾ ਆਓ, ਦਵਾਈ ਆਓ, ਭੇਜਣਾ ਤੈਨੂੰ। ਆਓ ਆਓ ਮੈਂ ਦਵਾਈ ਆਓ ਆਓ ਅੰਮਾ ਜੀ ਆਓ। ਬਾਹਰ ਲੈ ਜਾਓ, ਆਜੋ ਆਜੋ ਬਾਹਰ ਲੈ ਜਾਓ। ਆਜੋ 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 ਜੀ 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 ਆਜੋ ਜੀ ਆਜੋ ਆਓ ਜੀ ਆਜੋ ਜੀ ਆਜੋ जी डॉक्टर साहब। अस्सलाम वालेकुम। वालेकुम सलाम। दिल टूट गया। हाँ जी? दिल टूट गया? दिल टूट गया मेरा। नहीं बीमारी की है? बीमारी तो दस रही हां कि दिल टूट गया है। अच्छा अच्छा। रोज बनेरे ते आंदा सी ओ चिट्टा, रोज देखती सा मैं ओनू, दिल टूट गया। रोज बनेरे ते आंदा सी? हाँ मैनू देखदा सी कि निगाहां सुणाउंदियां, दिल टूट गया। अच्छा अच्छा। टुੱਟੇ ਦਿਲਾਂ ਦੀਆਂ ਬਦਦੁਆਵਾਂ ਨਾ ਲੈਣ। ਨਹੀਂ ਸਾਨੂੰ ਬਦਦੁਆ ਨਾ ਦਿਆ ਟੁੱਟੇ ਦਿਲਾਂ ਦੀਆਂ ਬਦਦੁਆਵਾਂ ਨਾ ਲੈਣ, ਨਹੀਂ ਤੇ ਵਾਹ ਲੁੱਕ ਪੈਂਦੇ ਨੇ। ਨਹੀਂ ਤੁਸੀਂ ਵੇਖੋ ਨਾ ਜੀ, ਤੁਸੀਂ ਆਪਣੀ ਦਵਾਈ ਲੈਣ ਆਏ ਜਾਂ ਮੈਨੂੰ ਇਲਾਜ ਦੱਸਣ ਆਏ ਹੋ? ਇਲਾਜ ਹੀ ਮੇਰਾ ਨਹੀਂ ਹੈਗਾ, ਮੈਂ ਤਾਂ ਹੀ ਤੇ ਤੁਹਾਡੇ ਕੋਲ ਆਈ ਹਾਂ ਕਿ ਮੇਰਾ ਦਿਲ ਟੁੱਟ ਗਿਆ ਹੈ। ਤੁਹਾਡਾ ਦਿਲ ਟੁੱਟ ਗਿਆ? ਦਿਲ ਟੁੱਟ ਕੋਈ ਨਹੀਂ ਕਰ ਦਿੰਨੇ। ਤੇ ਖਾਧਾ ਕੀ ਸੀ ਤੁਸੀਂ? ਪਤਾ ਨਹੀਂ ਕੀ ਖਾਦਾ, ਉੱਡ ਗਿਆ ਉਹ ਮੈਨੂੰ ਛੱਡ ਕੇ, ਮੇਰਾ ਦਿਲ ਟੁੱਟ ਗਿਆ। ਪੁੱਤਰ ਮੈਂ ਤੇਰਾ ਹੁਣ ਇੱਥੇ ਦਵਾਈ ਲਿਖਾਂ ਜਾਂ ਉਹ ਮੁੰਡਾ ਲੱਭਾਂ ਜਿਹਦੇ ਵਜ੍ਹਾ ਤੋਂ ਦਿਲ ਟੁੱਟ ਗਿਆ? ਮੁੰਡਾ ਨਹੀਂ ਸੀ। ਅੱਛਾ, ਕੌਣ ਸੀ? ਨਾ ਛੇੜੋ ਮੇਰੇ ਦੁੱਖਾਂ ਨੂੰ। ਤੁਸੀਂ ਮੇਰੇ ਕੋਲ ਦਵਾਈ ਲੈਣ ਆਏ ਹੋ, ਮੈਂ ਤੁਹਾਨੂੰ ਕੋਈ ਨਹੀਂ। ਕੌਣ ਸੀ ਉਹ ਚਿੱਟਾ ਜਿਹਾ? ਕੌਣ ਸੀ? ਕਾਂ ਸੀ? ਕਾਂ ਦੇ ਕਾਲੇ ਰੰਗ ਦਾ ਹੁੰਦਾ? ਕਬੂਤਰ ਸੀ। ਅੱਛਾ ਕਬੂਤਰ ਰੱਖੇ ਸੀ। ਬੜਾ ਖਰਚਾ ਕੀਤਾ ਮੈਂ, ਖੁਰਾਕਾਂ ਲਿਆਈਆਂ ਉਹਦੇ ਲਈ, ਕੀ ਨਹੀਂ ਕੀਤਾ। ਮੈਂ ਕਿਹਾ ਡਾਕਟਰ ਸਾਹਿਬ 2 ਪਿੰਜਰੇ ਰੱਖ ਦਈਏ, ਅਸੀਂ ਕਬੂਤਰ ਤੋਤਿਆਂ ਦੇ ਵੀ ਰੱਖ ਲਈਏ। ਨਾ ਮੇਰੀਆਂ ਬਦਦੁਆਵਾਂ ਲੈਣਾ, ਮੈਂ ਤੁਹਾਨੂੰ ਕਹਿ ਰਹੀ ਹਾਂ ਟੁੱਟੇ ਦਿਲਾਂ ਦੀਆਂ ਬਦਦੁਆਵਾਂ ਨਹੀਂ ਲਈਦੀਆਂ। ਬਦਦੁਆ ਨਾ ਲਈ, ਹੋ ਅੱਗੇ ਕਹਿੰਦੇ ਮੈਂ ਬਦਦੁਆ ਦੇਤੀ ਤੇ ਵਾਲ ਉਗਾਉਣਗੇ। ਮੈਂ ਤੇ ਕਹਿੰਦੀ ਹਾਂ ਤੁਸੀਂ ਲੈ ਲਓ, ਤੁਹਾਡਾ ਫਾਇਦਾ ਹੈ। ਨਹੀਂ ਉਹ ਤੁਸੀਂ ਇਹਨੂੰ ਕੋਈ ਬਦਦੁਆ ਦੇ ਦਿਓ। ਨਾ ਡਾਕਟਰ ਸਾਹਿਬ ਮੇਰਾ ਕਿਉਂ ਖਾਣਾ ਖਰਾਬ ਕਰ ਰਹੇ ਹੋ ਇਹਦੇ ਤੁਸੀਂ? ਤੇ ਦਿਲ ਹੋਈ ਉੱਤਰ ਗਿਆ, ਇਹਦੀ ਤੇ ਸ਼ਕਲ ਵੇਖਣ ਨੂੰ ਦਿਲ ਨਹੀਂ ਕਰਦਾ। ਇਹਦਾ ਨੱਕ ਛੋਟਾ ਹੋ ਸਕਦਾ ਕਿਸੇ ਤਰੀਕੇ? ਪਤਾ ਨਹੀਂ ਹੈ, ਤੇ ਅੱਜ ਤੱਕ ਸਾਇੰਸਦਾਨ ਨਹੀਂ ਕਰ ਸਕੇ ਤੇ ਮੈਂ। ਨਹੀਂ ਤੁਸੀਂ ਕੋਈ ਬਦਦੁਆ ਇਹਨੂੰ ਦਿਓ, ਇਹਦਾ ਨੱਕ ਛੋਟਾ ਹੋ ਜਾਏ। ਤੇਰੀ ਸ਼ਕਲ ਵੇਖ ਕੇ ਦਿਲ ਨਹੀਂ ਕਰਦਾ। ਡਾਕਟਰ ਸਾਹਿਬ ਦਫਾ ਹੋ ਜਾ, ਪਰਾਂ ਹੋ ਜਾ। ਮੇਰਾ ਕੀ ਕਸੂਰ ਹੈਗਾ? ਇਹਦਾ ਤੇਰਾ ਕਸੂਰ ਹੀ ਨਹੀਂ। ਉਹ ਵੇਖ ਤੇ ਸਹੀ ਬੱਚੀ ਕੀ ਕਹਿਣ ਲਈ। ਦਿਲ ਟੁੱਟਿਆ ਹੈ, ਦਿਲ ਮੇਰੀ ਸੁਣ ਲਓ, ਬਾਅਦ ਚੋਂ ਲੜ ਲੈਣਾ। ਹਾਂਜੀ ਦਿਲ ਟੁੱਟ ਗਿਆ ਤੁਹਾਡਾ? ਕਿਵੇਂ ਟੁੱਟਾ ਕਿਵੇਂ? ਨਾ ਪੁੱਛੋ, ਮੈਂ ਰੋਜ਼ ਉਹਨੂੰ ਵੇਖਦੀ ਸਾਂ, ਮੈਂ ਬਨੇਰੇ ਤੇ ਆਂਦੀ ਸਾਂ, ਉਹ ਆਂਦਾ ਸੀ, ਉਹ ਮੈਨੂੰ ਵੇਖਦਾ ਸੀ, ਮੈਂ ਉਹਨੂੰ ਵੇਖਦੀ ਸਾਂ, ਅੱਖਾਂ ਚਾਰ ਹੁੰਦੀਆਂ ਸੀ। ਚਲਾ ਹਾਂ ਠੀਕ ਹੋ ਗਿਆ। ਜਿੱਦਣ ਪਹਿਲੇ ਦਿਨ ਤੁਸੀਂ ਉਹਨੂੰ ਵੇਖਿਆ ਹਾਂ, ਉਸ ਦਿਨ ਤੁਹਾਨੂੰ ਕਿੰਨਾ ਕੁ ਦਿਲ 'ਚ ਤਰੇੜ ਆਈ ਹੈ ਜਾਂ ਯਕਦਮ ਦਿਲ ਟੁੱਟਾ? ਉਹਦੇ ਤੇ ਦਿਲ ਬਾਗ ਹੋਇਆ, ਮੈਂ ਉਹਨੂੰ ਦੇਖਿਆ। ਅੱਛਾ ਪਹਿਲੇ ਦਿਨ ਵੇਖਿਆ ਤੇ ਦਿਲ ਬਾਗ ਹੋਇਆ।
ਤੇ ਦੂਸਰੇ ਦਿਨ 4 ਦਿਨ ਰਿਹਾ ਮੇਰੇ ਨਾਲ। 4 ਦਿਨ ਰਿਹਾ ਤੁਹਾਡੇ ਨਾਲ। ਮੈਂ ਖਰਚੇ ਖਰਚੇ ਮੈਂ ਕੀਤੇ ਖੁਰਾਕਾਂ ਤੁਸੀਂ ਖੁਰਾਕਾਂ ਬਾਜਰਾ ਲਿਆ ਉਹਦੇ ਲਈ ਝਾਂਜਰਾਂ ਲਈਆਂ ਤੁਸੀਂ ਬੜਾ ਉਹਦੇ ਲਈ ਕੀਤਾ ਮੈਂ ਬੜਾ ਕੀਤਾ ਮੈਂ ਤੇ ਖਰਚੇ ਦੀ ਸਰਦੀਆਂ ਵਜ੍ਹਾ ਆ ਰਹੀਆਂ ਸੀ ਮੈਂ ਵੈਲਵਟ ਦਾ ਸੂਟ ਲਿੱਤਾ ਵੈਲਵਟ ਦਾ ਸੂਟ ਤੁਸੀਂ ਲਿਆ ਜਾਂ ਕਬੂਤਰ ਨੂੰ ਪਾਇਆ ਉਹਦੇ ਲਈ ਲਿੱਤਾ ਮੈਂ ਹੱਥਾਂ ਨਾਲ ਪਵਾਉਣਾ ਸੀ ਉੱਡ ਗਿਆ ਅੱਛਾ ਅੱਛਾ ਉਹਦੇ ਲਈ ਵੀ ਲਿਆ ਵੈਲਵਟ ਦਾ ਸੂਟ ਹਾਂ ਮੈਚਿੰਗ ਕਰਨੀ ਸੀ ਨਾ ਅੱਛਾ ਅੱਛਾ ਮੈਚਿੰਗ ਕਰਨੀ ਸੀ ਤੁਸੀਂ ਠੀਕ ਹੋ ਗਿਆ ਤੇ ਦਿਲ ਕਿਦਾਂ ਟੁੱਟਾ ਤੁਹਾਡਾ ਮੰਗਲ ਵਾਲੇ ਦਿਨ ਮੇਰਾ ਮਤਲਬ ਬਾਜੀ ਤੈਨੂੰ ਮੈਂ ਆਖਿਆ ਨਾ ਮੇਰੀ ਗੱਲ 'ਚ ਨਾ ਬੋਲ ਅੱਛਾ ਅੱਛਾ 2 ਕਿ ਦਿਨ ਪਹਿਲੇ 2 ਦਿਨ ਪਹਿਲੇ ਦਿਲ ਟੁੱਟਾ ਨਹੀਂ ਆਇਆ ਉਹ ਨਹੀਂ ਆਇਆ ਅੱਛਾ ਜਦੋਂ ਨਹੀਂ ਆਇਆ ਫਿਰ ਦਿਲ ਟੁੱਟਾ ਤੁਹਾਡਾ ਉਹ ਨਹੀਂ ਆਇਆ ਪਹਿਲਾਂ ਦਿਲ ਸਹੀ ਸੀ ਜਦੋਂ ਨਹੀਂ ਆਇਆ ਉਦੋਂ ਦਿਲ ਟੁੱਟਾ ਹਾਂ ਠੀਕ ਹੋ ਗਿਆ ਤੇ ਕਿੰਨਾ ਕੁੱਟਦਾ ਕਿੰਨਾ ਸੀ ਕੀ ਯਾਦ ਕਰਾ ਡਾਰੀ ਯਾਦ ਕਰਾਈ ਹੈ ਮੈਂ ਕਦੋਂ ਕੋਈ ਠੰਡ ਚ ਤਾਰੀ ਯਾਦ ਕਰਾਤੀ ਕਿ ਉਹਨੇ ਪਾਣੀ ਠੰਡਾ ਪਾ ਲਿਆ ਸੀ ਸਿਰ ਮੈਂ ਉਹਦੇ ਲਈ ਗਰਮ ਪਾਣੀ ਕੀਤੇ ਅੱਛਾ ਗਰਮ ਪਾਣੀ ਵੀ ਉਹਦੇ ਲਈ ਕੀਤੇ ਦਿਲ ਟੁੱਟਣ ਤੋਂ ਬਾਅਦ ਜਾਂ ਪਹਿਲਾਂ ਜਦੋਂ ਟੁੱਟ ਗਿਆ ਦਿਲ ਤੇ ਉੱਡ ਗਿਆ ਸੀ ਨਾ ਉਸ ਤੋਂ ਪਹਿਲੇ ਮੈਂ ਉਹਦੇ ਲਈ ਕਿਹੜੇ ਕਿਹੜੇ ਯਤਨ ਨਹੀਂ ਕੀਤੇ ਪਾਣੀ ਗਰਮ ਕੀਤਾ ਗੈਸ ਤੇ ਕੀਤਾ ਜਾਂ ਗੋਇਆਂ ਵਾਲੀ ਅੱਗ ਤੇ ਕੀਤਾ ਗੈਸ ਤੇ ਉਹ ਨਹੀਂ ਆਂਦੀ ਚਲਾਣੀ ਮਾਡਰਨ ਆ ਮੈਂ ਕਹਿੰਦਾ ਫਿਰ ਇੱਥੇ 2-4 ਸਿਲੰਡਰ ਵੀ ਰੱਖ ਲਈਏ ਸੀ ਨਹੀਂ ਨਹੀਂ ਉਹ ਕਹਿੰਦੇ ਗੈਸ ਨਹੀਂ ਚਲਾਣੀ ਹੁੰਦੀ ਗੈਸ ਆਂਦੀ ਉਹ ਗੋਏ ਵਾਲਾ ਨਹੀਂ ਨਾ ਮਾਡਰਨ ਅੱਜ ਕੱਲ ਦੀ ਅੱਛਾ ਅੱਛਾ ਤੁਸੀਂ ਮਾਡਰਨ ਹੋ ਤੇ ਜਿਹੜਾ ਉੱਡ ਗਿਆ ਉਹ ਕਿਵੇਂ ਦਾ ਸੀ ਹਾਏ ਉਹਦੀਆਂ ਤੇ ਅਦਾਵਾਂ ਕੀ ਯਾਦ ਕਰਾਤਾ ਹੈ? ਮੈਂ ਆਖਿਆ ਮੇਰਾ ਦਿਲ ਟੁੱਟਿਆ ਹੈ। ਉਹ ਤਾਂ ਠੀਕ ਹੈ ਕਬੂਤਰ ਤੁਸੀਂ ਰੋਣ ਬਹੁਤ ਡਏ ਹੋ ਕਬੂਤਰ ਨਾਲ ਤੁਹਾਨੂੰ ਇੰਨਾ ਪਿਆਰ ਸੀ ਹਾਂ 7 ਜਨਮ ਚਾਹਨੀ ਸਾਂ ਮੈਂ ਉਹਦੇ ਨਾਲ ਗੁਜ਼ਾਰਾਂ ਅੱਛਾ ਅੱਛਾ ਇੱਕੋ ਆਲਣੇ ਚ ਹਾਂ ਨਹੀਂ ਹੈ ਉਹ ਤਾਂ ਹੋਵੇ ਮੈਂ ਹੋਵਾਂ ਹਾਂ ਹਾਂ ਜ਼ਿੰਦਗੀ ਗੁਜ਼ਾਰੋ ਲੇਕਿਨ ਦਿਲ ਟੁੱਟ ਗਿਆ ਓਏ ਉਹ ਵੇਖ ਤੇ ਸਹੀ ਉਹ ਕਬੂਤਰ ਕਿੱਥੇ ਬਹਿੰਦਾ ਕਿੱਥੇ ਸੀ ਆ ਮੇਰੀ ਸਾਹਮਣੇ ਵਾਲੀ ਛੱਤ ਤੇ ਆਂਦਾ ਸੀ ਅੱਛਾ ਆ ਕੇ ਬਹਿੰਦਾ ਸੀ ਹਾਂ ਮੈਨੂੰ ਆਵਾਜ਼ ਦਿੰਦਾ ਸੀ ਮੈਂ ਜਾਂਦੀ ਸਾਂ ਕੀ ਕਹਿੰਦਾ ਸੀ ਆ ਹਾਏ ਨਾ ਪੁੱਛੋ ਉਹ ਜਿਹੜੀ ਸਾਹਮਣੇ ਛੱਤ ਤੇ ਬਹਿੰਦਾ ਸੀ ਨਾ ਮੈਂ ਉਹਨਾਂ ਬਦਦੁਆ ਦੀ ਦੇ ਦਾਂਗੀ ਮੈਂ ਕਹਿ ਰਹੀ ਹਾਂ ਟੁੱਟੇ ਦਿਲਾਂ ਦੀ ਬਦਦੁਆ ਨਾ ਲਓ ਨਾ ਨਾ ਬਦਦੁਆ ਨਾ ਦਿਆ ਜੀ, ਤੁਹਾਡੀ ਮਿਹਰਬਾਨੀ ਬਦਦੁਆ ਨਾ ਦਿਆ ਜੀ, ਤੁਹਾਨੂੰ ਕਬੂਤਰ ਨਵੇਂ ਲੈ ਦਈਏ ਉਹਦੇ ਵਰਗਾ ਦੁਨੀਆ ਤੇ ਕੋਈ ਨਹੀਂ ਇਹ ਬਾਜੀ ਮੈਨੂੰ ਕਬੂਤਰ ਹੀ ਦੁਨੀਆ ਦੇ ਕੋਲ ਨਹੀਂ ਨਾ ਪੁੱਤਰ ਉਹਦਾ ਕਬੂਤਰ ਹੀ ਸੀ ਨਾ ਹੈ ਕਬੂਤਰ ਹੀ ਸੀ ਛੱਤ ਤੇ ਵੀ ਆਉਂਦਾ ਸੀ ਉਹਦੇ ਲਈ ਵੈਲਵਟ ਦਾ ਸੂਟ ਵੀ ਲਿਆ ਸੀ ਕਬੂਤਰ ਨੱਚਣ ਜਾਂਦਾ ਸੀ ਵੈਲਵਟ ਦਾ ਸੂਟ ਪਾਉਂਦਾ ਤੁਸੀਂ ਤੋਹੀਨ ਕਰ ਰਹੇ ਹੋ ਉਹਦੀ ਸ਼ਾਨ 'ਚ ਨਹੀਂ ਵੈਸੇ ਮੈਂ ਗੱਲ ਕਰਨ ਡਿਆ ਉਹ ਕਬੂਤਰ ਜਿਹੜਾ ਸੀ ਵਾਲ ਕਿਵੇਂ ਦੇ ਹਨ ਉਹਦੇ ਹਾਏ ਕੀ ਦੱਸਾਂ ਉਹਦੀਆਂ ਜ਼ੁਲਫਾਂ ਨੀਲੇ ਰੰਗ ਦੇ ਬਾਜੀ ਹੋਣੀ ਕਾਫੀ ਦੁਖੀ ਲੱਗਦੇ ਨੇ ਨਾ ਬੋਲ ਵਿੱਚ ਮੇਰੇ ਦੁੱਖ 'ਚ ਨਾ ਗਮ ਕਰ ਅੱਛਾ ਜੀ ਹਾਂ ਉਹ ਐਵੇਂ ਫਿਰ ਅੱਛਾ ਨਹੀਂ ਲੱਗਦਾ ਉਹ ਪੁੱਤਰ ਬਦਦੁਆ ਦੇ ਦੇਣਗੇ ਕੋਈ ਨਾ ਕਰ ਤੇ ਤੁਸੀਂ ਹੁਣ ਇੱਥੇ ਦਵਾਈ ਲੈਣ ਆਏ ਜਾਂ ਬਦਦੁਆ ਲੈਣ ਆਏ ਮੈਨੂੰ ਮੇਰਾ ਕਬੂਤਰ ਲਿਆ ਦੋ ਨਹੀਂ ਤੇ ਦਿਲ ਦਾ ਇਲਾਜ ਕਰ ਦਿਓ ਮੈਂ ਕਬੂਤਰ ਦੀ ਵੀ ਕੋਸ਼ਿਸ਼ ਕਰਨਾ ਲੱਭ ਜੇ ਤੁਹਾਡਾ ਤੇ ਦਿਲ ਦਾ ਇਲਾਜ ਵੀ ਕਰ ਦਿੰਦੇ ਆ ਤੁਹਾਡਾ ਠੀਕ ਹੈ ਨਾ ਜੀ ਤੁਹਾਡੇ ਗਿੱਟਿਆਂ ਦੇ ਐਕਸ-ਰੇ ਹੋਣਗੇ ਤੁਹਾਡੇ ਗਿੱਟਿਆਂ ਦੇ ਉਹ ਗਿੱਟਿਆਂ ਜਦੋਂ ਤੁਰ ਕੇ ਬਾਹਰ ਜਾਂਦੇ ਹਨ ਕਬੂਤਰ ਨੂੰ ਵੇਖਦੇ ਆ ਉਹਨਾਂ ਦੇ ਗਿੱਟਿਆਂ ਦੇ ਐਕਸ-ਰੇ ਕਰੋ ਦਿਲ ਟੁੱਟਿਆ ਹੈ ਗਿੱਟਿਆਂ ਨੂੰ ਕਿਉਂ ਵਿੱਚ ਲਿਆ ਰਹੇ ਹੋ ਦੇਖੋ, ਮੈਂ ਪੈਰਾਂ ਅੱਜ ਤੋਂ- ਕੱਲ ਦੀ ਕੁੜੀਆਂ ਕੋਈ ਵੀ ਬਿਮਾਰੀ ਹੈ ਨਾ ਉਹ ਪੈਰਾਂ ਤੋਂ ਸ਼ੁਰੂ ਹੁੰਦੀ ਹੈ ਤੇ ਦਿਲ ਤੱਕ ਪਹੁੰਚਦੀ ਮੈਂ ਤੁਹਾਨੂੰ ਪਤਾ ਹੈ ਨਾ ਹਾਂਜੀ ਸਹੀ ਇਹ ਤੇ ਗੱਲ ਗਿੱਟੇ ਇਹਨਾਂ ਦੇ ਠੀਕ ਹੋਏ ਠੀਕ ਹੈ। ਦੇਖੋ ਕਿੰਨੇ ਕੁ ਟੁਰੇ ਨੇ ਕਿੰਨੇ ਨਹੀਂ ਤੇ ਫਿਰ ਗਿੱਟੇ ਚੇਂਜ ਕਰਨੇ ਪੈਣ ਠੀਕ ਆਓ ਬਾਜੀ ਜੀ ਤੁਹਾਨੂੰ ਬਾਅਦ ਠੀਕ ਦਵਾਈ ਹੈ ਨਾ? ਦੇਣੇ ਇਹਨਾਂ ਨੂੰ ਦੋ ਸ਼ਰਬਤ ਵੀ ਦੇਣਾ ਨਾਲ ਦਿਲ ਦੇ ਵੀ ਐਕਸ-ਰੇ ਕਰਾਣੇ ਆ ਤੁਹਾਡੇ ਹਾਂ। ਠੀਕ ਹੈ ਨਾ ਜੀ ਉਸ ਤੋਂ ਬਾਅਦ ਫਿਰ ਤੁਹਾਨੂੰ ਦਵਾਈ ਦੇਵਾਂਗੇ ਸਾਰਾ ਦੱਸੋ ਮੇਰਾ ਕਬੂਤਰ ਆਏਗਾ ਨਾ ਕਬੂਤਰ ਆਏਗਾ ਜ਼ਰੂਰ ਆਏਗਾ ਵਾਪਸ ਆਏਗਾ ਠੀਕ ਹੈ ਨਾ ਦਿਲ ਬਚੇਗਾ ਹਾਂ ਤੇ ਹੋਰ ਵੀ ਕਬੂਤਰ ਰੱਖੇ ਨੇ ਜਾਂ ਇੱਕੋ ਹੀ ਕਬੂਤਰ ਸੀ ਉਸ ਇੱਕੋ ਦੇ ਨਾਮ ਹੀ ਜ਼ਿੰਦਗੀ ਲਾਈ ਸੀ ਮੈਂ ਇੱਕੋ ਦੇ ਨਾਲ ਨਹੀਂ ਨਾਮੇ ਜ਼ਿੰਦਗੀ ਕਾਦੀ ਲਾਤੀ ਕਬੂਤਰ ਦੇ ਨਾਮੇ ਜ਼ਿੰਦਗੀ ਤੁਸੀਂ ਲਾਤੀ ਪਿਆਰ ਕੀਤਾ ਹੈ ਤੇ ਡਰਨਾ ਕੀ ਆਨੀ ਗੱਲ ਠੀਕ ਤੇ ਫਿਰ ਉਹਦਾ ਨਾਮ ਹੀ ਦੱਸ ਦਿਓ ਕਬੂਤਰ ਕਿਉਂ ਰੱਖਿਆ ਉਹਦਾ ਨਾਮ ਨਹੀਂ ਨਹੀਂ ਮੈਂ ਉਹਨੂੰ ਬਦਨਾਮ ਨਹੀਂ ਕਰਨਾ ਚਾਹਦੀ ਇਸ ਮਾਸਟਰ ਜੀ ਉਹ ਅੱਛਾ ਕਬੂਤਰ ਚਲੋ ਠੀਕ ਹੈ ਮੈਂ ਸਮਝ ਗਿਆ ਤੁਹਾਨੂੰ ਸਮਝ ਗਿਆ ਗੱਲ ਤੁਹਾਡੀ ਆਓ ਤੁਹਾਨੂੰ ਦਵਾਈ ਦੇਣੇ ਆ ਤੁਸੀਂ ਬੈਠੋ ਬਾਹਰ ਆ ਜਾਓ। ਦਵਾਈ ਦੇ ਦਿੰਨੇ ਆ ਤੁਹਾਨੂੰ ਆ ਜਾਓ ਦੱਸੋ ਯਾਰ ਕਿਵੇਂ ਕਬੂਤਰ ਕਿਹੜਾ ਹੈ ਹਾਂ ਕਬੂਤਰ ਕਿਹੜਾ ਹੈ ਮੈਨੂੰ ਪਤਾ ਹੋਏ ਮੈਂ ਤੈਨੂੰ ਦੱਸਦਾ ਨਾ ਚੱਲ ਨਾ ਚੱਲ ਨੈਕਸਟ ਆਓ ਜੀ ਆਓ ਕਿੰਨੀ ਸੇਧ ਇਹਦੀ ਇਹਨੂੰ ਫੜ ਕੇ ਲਿਆਣਾ ਪੈ ਰਿਹਾ ਬਾਲੂ ਜੀ ਇੱਥੇ ਬੈਠੋ अस्सलाम वालेकुम ਵਾਲੇਕੁਮ ਸਲਾਮ डॉक्टर साहब ਤੁਹਾਡਾ ਕੀ ਹਾਲ ਹੈ ਅੱਲਾ ਦੀ ਰਹਿਮਤ ਸ਼ੁਕਰ
ਵੱਡੇ ਹੋ ਗਏ ਡਾਕਟਰ ਸਾਹਿਬ ਹੁਣ ਤੇ। ਹੋਰ ਸੁਣਾਓ, ਸਭ ਖੈਰ ਹੈ? ਠੀਕ ਹੋ? ਸ਼ੁਕਰ ਹੈ ਅੱਲਾ ਦਾ ਜੀ। ਹਾਂ ਬਸ ਉਹ ਪਹਿਲਾਂ ਜਦੋਂ ਤੁਸੀਂ ਆਏ ਹੋ ਉਦੋਂ ਮੈਂ ਛੋਟਾ ਜਿਹਾ ਸੀ। ਹੈਲੋ, ਹਾਂਜੀ ਹਾਂਜੀ, ਅੱਲਾ ਦੀ ਰਹਿਮਤ, ਸ਼ੁਕਰ। ਚੱਲਾਂਗੇ ਅੱਜ ਵਾਕ ਤੇ ਚੱਲਾਂਗੇ। ਉਹ ਇਹੋ ਹੀ ਆ ਜਿਹੜੀ ਗੁਲਸ਼ਨ ਕਬਾਲ ਪਾਰਕ, ਹੋਰ ਕਿੱਥੇ ਜਾਣਾ। ਆਏ ਮੈਨੂੰ ਆਪਣੀ ਪਈ ਏ। ਸਬਰ ਹਾਂਜੀ, ਫੋਨ ਲੱਗੇ ਨੇ ਫੋਨ ਤੇ। ਓਏ ਠੀਕ ਹੈ ਠੀਕ। ਉਹ ਯਾਰ ਉੱਤੇ ਸ਼ਾਮ ਨੂੰ ਉਹ ਸਾਰੇ ਇਕੱਠੇ ਹੋਵਾਂਗੇ, ਬਾਂਦਰ ਕਿੱਲਾ ਵੀ ਖੇਡਾਂਗੇ। ਹਾਂਜੀ ਹਾਂਜੀ, ਚਲੋ ਠੀਕ ਹੈ। ਕੀ ਬਾਂਦਰ ਨਹੀਂ ਲੱਭਦਾ? ਹਾਂ, ਬਾਂਦਰ ਨਹੀਂ ਲੱਭਦਾ? ਚਲੋ ਮੈਂ ਪਤਾ ਕਰਕੇ ਦੱਸਦਾ। ਕੀ ਮਸਲਾ ਕੀ ਭਾਈ ਜੀ ਤੁਹਾਨੂੰ? ਮੇਰੀ ਅੱਖੇ ਦਰਦ, ਇੱਥੇ ਪੀੜ ਹੁੰਦੀ ਏ। ਚਲੋ ਬਿਮਾਰ ਹੈ ਬਾਂਦਰ ਥੋੜਾ ਜਿਹਾ, ਮੈਂ ਫਿਰ ਤੁਹਾਨੂੰ ਦੱਸ। ਹੈ ਹਾਂਜੀ, ਉਹ ਫੋਨ ਤੇ ਲੱਗੇ ਨੇ ਤੁਹਾਡੇ ਨਾਲ ਕੀ ਹੀ ਮਸਲਾ ਜੀ ਉਹ ਮੇਰੀ ਦਰਦ ਹੋ ਰਹੀ ਏ ਜੀ। ਤੁਹਾਨੂੰ? ਹਾਂਜੀ ਹਾਂਜੀ। ਦਰਦ ਹੀ ਹੁੰਦੀ ਤੇ ਇੱਥੇ ਡਾਕਟਰ ਕੋਲ ਆਉਂਦੇ, ਹੋਰ ਕਾਹਦੇ ਲਈ ਆਉਂਦੇ ਨੇ? ਅੱਗੇ ਕਦੀ ਤੁਸੀਂ ਮੇਰੇ ਕੋਲ ਆਏ ਹੋ? ਆਹ ਨਹੀਂ, ਆ ਤੇ ਫੇਰ ਅੱਜ ਦਰਦ ਹੋਈ ਤੇ ਅੱਜ ਆਏ ਹੋ ਨਾ। ਮੈਨੂੰ ਇਸ ਵਾਸਤੇ ਡਾਕਟਰ ਸਾਹਿਬ 15 ਸਾਲ ਹੋ ਗਏ ਨੇ ਅੱਖ ਪਵਾਈ ਏ ਅੱਛਾ। ਸਿਰ ਲੱਗਾ ਤੋਂ, ਹੂੰ ਤੇ ਹੁਣ ਅੱਖ ਦੀ ਮਿਆਦ ਪੂਰੀ ਹੋ ਗਈ ਏ ਹੂੰ। ਤੇ ਦਰਦ ਹੋਣ ਰਹੀ ਏ। ਦਰਦ ਸੱਜੀ ਅੱਖ ਖੱਬੀ? ਖੱਬੀ ਅੱਖ ਡਾਕਟਰ ਸਾਹਿਬ ਤੇ ਦਰਦ ਇੱਥੇ ਹੁੰਦੀ ਏ। ਸੱਜੀ ਸੱਜੀ ਸਹੀ ਹੈ? ਸੱਜੀ ਸਹੀ ਏ, ਬਿਲਕੁਲ ਸਹੀ ਏ। ਉਹ ਸੱਜੇ ਪਾਸੇ ਹੁੰਦੀ ਖੱਬੇ ਪਾਸੇ ਹੁੰਦੀ? ਸੱਜੇ ਪਾਸੇ ਕੀ ਦਰਦ ਖੱਬੇ ਪਾਸੇ ਹੋਣ ਰਹੀ ਏ। ਖੱਬੇ ਪਾਸੇ ਹੋਣ ਲਈ? ਹਾਂਜੀ। ਜਿਹੜੀ ਅੱਖ ਖਰਾਬ ਹੈ ਉਸੇ ਅੱਖ 'ਚ ਦਰਦ ਹੋਣ ਲਈ? ਹਾਂਜੀ ਹਾਂਜੀ ਹਾਂਜੀ। ਤਵੀਜ਼ ਪਏ ਤਾਂ? ਹੈ ਹਾਂਜੀ। ਡਾਕਟਰ ਨੇ ਡਾਕਟਰ ਨੇ ਉਹ ਜੋ ਤੁਹਾਨੂੰ ਦੱਸ ਰਹੇ ਨੇ ਉਹੀ ਇਲਾਜ ਹੋਣਾ ਹੈ। ਕਿਹੜਾ ਡਾਕਟਰ ਜਿਹੜਾ ਕਿਦਾਂ ਤੁਰਤੀ ਬੜੇ ਕਾਬਲ ਡਾਕਟਰ ਨੇ ਇਸ ਸਾਈਡ 'ਚ, ਇਸ ਇਲਾਕੇ 'ਚ ਮਸ਼ਹੂਰ ਡਾਕਟਰ ਨੇ। ਇਹ ਅੱਖ 'ਚੋਂ ਜਿਹੜੀ ਹੁਣ ਨਵੀਂ ਪਵਾਈ ਹੈ ਤੁਸੀਂ ਸ੍ਰੀਲੰਕਾ ਤੋਂ, ਜੀ ਜੀ। ਇਹਦੇ 'ਚ ਨਜ਼ਰ ਆਉਂਦਾ? ਪਹਿਲਾਂ ਹੁੰਦਾ ਸੀ, ਹੁਣ ਸਾਲ ਕੁ ਹੋ ਗਿਆ ਨਹੀਂ ਹੁੰਦਾ। ਅੱਛਾ ਅੱਛਾ। ਹਾਂਜੀ ਹਾਂਜੀ। ਪਹਿਲਾਂ ਸਹੀ ਨਜ਼ਰ ਆਉਂਦਾ ਸੀ? ਆ ਪਹਿਲਾਂ 2-3 ਦਿਨ ਸਹੀ ਦਿਸਿਆ। ਤੇ ਜਿਹੜੇ ਬੰਦੇ ਦੀ ਅੱਖ ਬੰਦਾ ਹੈ ਕਿ ਫੌਤ ਹੋ ਗਿਆ? ਮੈਨੂੰ ਕੀ ਪਤਾ ਡਾਕਟਰ ਸਾਹਿਬ, ਮੈਨੂੰ ਕੀ ਪਤਾ। ਉਹ ਫਿਰ ਸਾਲ ਪਹਿਲਾਂ ਫੌਤ ਹੋ ਗਿਆ ਭਾਜੀ, ਜਦੋਂ ਉਹਨੂੰ ਦਿਸਣਾ ਬੰਦ ਹੋ ਗਿਆ ਤਾਂ ਫਿਰ ਤੁਹਾਨੂੰ ਕਿੱਥੋਂ ਦਿਸੇਗਾ? ਹਾਂਜੀ ਉਹਦੀ ਹਾਂਜੀ ਸੀ ਹਾਂਜੀ ਬਿਲਕੁਲ। ਅੱਖ 'ਚ ਨਾਲੇ ਸ਼ਰਮ ਵੀ ਹੋਣੀ ਚਾਹੀਦੀ, ਇਹਨਾਂ ਦੀ ਅੱਖ 'ਚ ਸ਼ਰਮ ਨਹੀਂ ਹੈਗੀ ਜੀ। ਜਿਹੜੀ ਅੱਖ ਇਹਨਾਂ ਨੇ ਪਵਾਈ ਉਹਦੇ ਸ਼ਰਮ ਤੇ ਹੈ ਹੀ ਨਹੀਂ, ਉਹ ਹੈ ਵੀ ਸ੍ਰੀਲੰਕਾ ਦੀ। ਓਏ ਹੋਏ, ਇੱਥੋਂ ਦੀ ਤੇ ਅੱਖ ਹੀ ਨਹੀਂ ਹੈਗੀ ਉਹ। ਇਹਨਾਂ ਦੀ ਅੱਗੇ ਹੋਈ, ਮੈਂ ਤੇਰੀ ਵੀ ਕਰ ਛੱਡਣੀ ਹੈ। ਕੀ ਮਤਲਬ? ਅੱਛਾ ਜੀ। ਜੀ ਡਾਕਟਰ ਸਾਹਿਬ, ਹੋ ਜਾਂਦਾ ਇਲਾਜ। ਤੇ ਸੱਜੀ ਅੱਖ ਤੁਹਾਡੀ ਸਹੀ ਹੈ? ਸੱਜੀ ਅੱਖ ਸਹੀ ਹੈ, ਮੈਂ ਕੋਈ ਸਟਾਮ ਲਹਾ ਲਓ। ਮੈਂ ਸਟਾਮ ਕਾਹਦੇ ਲਈ ਲਿਖਾਉਣਾ? ਤੁਸੀਂ ਬਾਰ-ਬਾਰ ਪੁੱਛਦੇ, ਭੁੱਲਦੇ ਨਹੀਂ ਮੈਂ ਜਾਂਦੇ। ਤੁਹਾਨੂੰ ਵੈਸੇ ਪੁੱਛ ਰਿਹਾ। ਡਾਕਟਰ ਸਾਹਿਬ ਵੈਸੇ ਕਿੰਨੇ ਸਾਲ ਹੋ ਗਏ ਅੱਖ ਪਵਾਈ ਨੂੰ? 15 ਸਾਲ ਹੋ ਗਏ ਜੀ। 15 ਸਾਲ। ਜੀ। ਤੇ ਹਾਏ। 1 ਸਾਲ ਹੋ ਗਿਆ ਤੁਹਾਨੂੰ ਦਿਸ ਨਹੀਂ ਰਿਹਾ? ਹਾਂਜੀ ਹਾਂਜੀ ਹਾਂਜੀ। ਦੂਜੀ ਅੱਖ ਤੇ ਕੋਈ ਫਰਕ ਤਾਂ ਨਹੀਂ ਪਿਆ? ਪਿਆ ਜੀ ਬੜਾ। ਤੇਜ਼ ਦਿਸਣਾ ਕੋਈ ਸ਼ੁਰੂ ਹੋਇਆ ਜਾਂ ਘੱਟ? ਘੱਟ ਗਿਆ ਜੀ, ਘੱਟ ਗਿਆ। ਉਹਦੇ ਚੋਂ ਵੀ ਘੱਟ? ਫਿਰ ਅੱਧੀ ਅੱਖ ਰਹਿ ਗਈ ਨਾ, ਇੱਕ ਤੇ ਨਾ ਕਹੋ। ਲੋੜ ਨੂੰ ਸਾਰਾ ਇੱਧਰ ਏ। ਆ ਤਾਂ ਹੀ ਕਰੋ, ਜ਼ਿਆਦਾ ਵੇਖਦੀ ਨਾ ਕਿੱਡੀ ਕਿਸਮਤ ਵਾਲੇ ਹੋ। ਬਾਅਦ ਚੋਂ ਬਸ ਇਸ ਤਰ੍ਹਾਂ ਹੀ ਹੈ। ਮੈਂ ਤੇ ਕਹਿੰਦਾ ਸੱਜੀ ਅੱਖ ਵੀ ਇਹਨਾਂ ਦੀ ਕੱਢ ਦਈਏ ਤੇ ਇੱਕੋ ਜਿਹਾ ਹੋ ਜਾਏਗਾ। ਜਿਹੜੀ ਅੱਖ 'ਚ ਦਿਸਦਾ ਨਹੀਂ ਭਾਜੀ, ਹੋ ਜਾਏਗਾ ਠੀਕ। ਡਾਕਟਰ ਸਾਹਿਬ ਕਿੰਨੀ ਕਿਸਮਤ ਵਾਲੇ ਹੋ। ਗੁਰਦਾ ਤੁਹਾਡਾ ਚੇਂਜ ਕਰਨਾ ਪਏਗਾ। ਹੈ ਹਾਂਜੀ ਹਾਂਜੀ। ਜੀ ਜੀ। ਉਹ ਗੁਰਦਾ ਚੇਂਜ ਕਰਾਂਗੇ ਭਾਜੀ, ਗੁਰਦਾ ਵੇਚ ਕੇ ਤੁਹਾਡੀ ਲਾਂਗੇ ਅੱਖ, ਠੀਕ ਹੈ ਨਾ? ਤੇ ਜੇ ਪੈਸੇ ਭਰ ਸਕਦੇ ਹੋ ਤੇ ਅੱਖ ਨਵੀਂ ਮੰਗਵਾ ਦਿੰਦੇ। ਕਿੰਨੇ ਕੁ ਦੀ ਹੈ? ਹਾਂਜੀ, ਕਿੰਨੇ ਕੁ ਦੀ ਹੈ? ਵੇਖੋ ਜੇ ਜੋੜੀ ਮੰਗਵਾਓਗੇ ਤੇ ਇਸ ਟਾਈਮ 3.5 ਲੱਖ ਰੁਪਏ ਲੱਗੇਗਾ ਤੁਹਾਨੂੰ। ਹਾਂਜੀ, ਰਕਸ਼ੇ ਦਾ ਕਿਰਾਇਆ ਵੀ ਪਾਓ ਜਿਹਦੇ ਤੇ ਜਾਣਾ ਹੈ, 300 ਨਹੀਂ, ਉਹ ਰੁਪਏ। ਤੇ ਜਹਾਜ਼ ਦਾ ਕਿਰਾਇਆ ਪਾਵਾਂਗੇ ਨਾ। ਅੱਛਾ, ਬਾਹਰੋਂ ਮੰਗਾਣੀ? ਟੋਟਲ ਪਾ ਲਾ ਕੇ ਰੁਪਈਆ 27 ਲੱਖ ਲੱਗੇਗਾ ਤੁਹਾਡਾ। ਉਹ ਪਾਗਲ ਤੇ ਨਹੀਂ ਡਾਕਟਰ ਸਾਹਿਬ? ਜੀ ਜੀ। ਉਹ 3.5 ਲੱਖ ਦੀ ਅੱਖ ਤੇ ਅੱਖ 27 ਭਾਜੀ ਜਿੱਥੇ ਪਈ ਹੈ ਨਾ, ਅਮਰੀਕਾ 'ਚ ਅੱਖ ਪਈ ਹੈ ਇਸ ਟਾਈਮ। ਤੇ ਅਮਰੀਕਾ ਲੈ ਚੱਲੋ ਮੈਨੂੰ। ਭਾਈ ਉੱਥੇ ਆਉਣ ਜਾਣ ਦਾ ਕਿਰਾਇਆ, ਹੋਟਲ ਦਾ ਖਰਚਾ, ਦੂਜਾ ਜਿਹੜੇ ਬੰਦੇ ਨੇ ਅੱਖ ਲੈਣ ਜਾਣਾ, ਹਾਂਜੀ ਹਾਂਜੀ। ਠੀਕ ਹੈ ਨਾ? ਹਾਂ ਤੇ ਹੁਣ ਤੁਸੀਂ ਪਤਾ ਨਹੀਂ ਜੋੜੀ ਮੰਗਵਾਉਣੀ ਹੈ ਜਾਂ ਇੱਕ ਮੰਗਵਾਉਣੀ। ਡਾਕਟਰ ਸਾਹਿਬ ਇੱਕ ਮੰਗਵਾਉਣੀ ਪਰ ਗੁਰਦਾ ਨਾ ਕੱਢੋ। ਵੇਖੋ ਦੂਜੇ 'ਚ ਵੀ ਚਲੋ ਗੁਰਦਾ ਨਹੀਂ ਕੱਢਦੇ, ਤੁਸੀਂ ਪੈਸੇ ਭਰ ਦਿਓ। ਡਾਕਟਰ ਸਾਹਿਬ ਮੈਨੂੰ ਕੋਈ ਚੰਦਾ ਨਹੀਂ ਇਕੱਠਾ ਕਰਕੇ ਪਵਾ ਦਿੰਦੇ। ਕਿੰਨੇ ਪੈਸੇ ਦਿੱਤੇ ਡਾਕਟਰ ਸਾਹਿਬ ਇਹਨਾਂ ਨੂੰ? ਇਹਨਾਂ 27 ਲੱਖ ਰੁਪਏ। 27 ਲੱਖ ਕੋ ਬਹੁਤ, ਚਲੋ ਤੁਸੀਂ 5000 ਘੱਟ ਦੇ ਦਿਓ, ਕੋਈ ਐਸੀ ਗੱਲ ਨਹੀਂ 27 ਡਾਕਟਰ। ਲੱਖ ਰੁਪਈਆ ਇੱਕ ਅੱਖ ਦਾ ਭਾਜੀ। ਹਾਂਜੀ ਤੇ ਜੇ ਦੋਵੇਂ ਪਵਾਉਣੀਆਂ ਨੇ ਤੇ 3.5 ਲੱਖ ਰੁਪਏ ਵਿੱਚ ਹੋਰ ਪਾ ਲਓ, ਕਿਉਂਕਿ ਖਰਚਾ ਤੇ ਉਹ ਹੀ ਰਹਿਣਾ। ਹਾਂਜੀ, 27 ਤੇ 30,50,000 ਰੁਪਇਆ ਹੋ ਗਿਆ ਜੀ। ਹਾਂ ਬਸ। ਮੈਂ ਨਾ ਕਿੱਡੇ ਕਿਸਮਤ ਵਾਲੇ ਹੋ। ਕਿਉਂ? ਤੁਹਾਨੂੰ ਇੱਕ ਅੱਖ ਨਾਲ ਮੈਂ ਸਾਰਿਆਂ ਨੂੰ ਵੇਖਣਾ ਵਾ ਪਿਆ, ਸਿਰਫ ਇੱਕ ਅੱਖ ਨਾਲ। ਯਾਰ ਤੁਸੀਂ ਜਿੰਨਾ ਮਰਜ਼ੀ ਸਾਨੂੰ ਨਾਮ ਹੀ ਵੇਖੋਗੇ, ਅਸੀਂ ਪੈਸੇ ਲੈਣੇ ਫਿਰ ਵੀ, ਠੀਕ ਹੈ ਨਾ? ਚਲੋ ਦੱਸੋ ਜੀ। ਡਾਕਟਰ ਸਾਹਿਬ ਕੋਈ ਸੌਦਾ ਮੰਗਵਾਉਣੀ ਕਰ ਲਓ। ਹਾਂ? ਸੌਦਾ ਕਰ ਲਓ, ਪੈਸੇ ਘਟਾ ਲਓ। ਬੜਾ ਗਰੀਬ ਆਦਮੀ 30 ਆ। ਲੱਖ ਮੇਰੇ ਨਿੱਕੇ ਨਿੱਕੇ ਪੋਤਰੇ ਨੇ। ਕਿਹਦੇ? ਮੇਰੇ ਤੁਹਾਡੇ ਪੋਤਰੇ ਨੇ? ਨਿੱਕੇ ਨਿੱਕੇ ਨੇ। ਤੁਸੀਂ ਚਾਹੁੰਦੇ ਦੋ ਅੱਖਾਂ ਨਾਲ ਉਹਨਾਂ ਨੂੰ ਵੇਖੋ? ਹਾਂਜੀ ਹਾਂਜੀ। ਰੁਪਈਆ 30,50,000, 31 ਲੱਖ ਲੱਗਣਾ, 50,000 ਮੁੰਡੇ ਨੇ ਲੈਣਾ। ਹਾਂਜੀ, ਫੋਨ ਕਰਨਾ ਲਿਆਣਾ। ਉਸ ਅੱਖ ਦੀ ਹਿਫਾਜ਼ਤ ਕਰਨੀ, ਇਹਨੇ ਹਵਾ ਨਹੀਂ ਲੱਗਣ ਦੇਣੀ, ਕੋਈ ਘਟਿਆ ਮਿੱਟੀ ਤੋਂ ਬਚਾਉਣਾ, ਸਮਝਦੇ ਹੋ ਨਾ? ਡਾਕਟਰ ਸਾਹਿਬ ਜਿਹੜੇ ਤੁਸੀਂ ਹਾਲਾਤ ਬਣਾਉਂਦੇ ਹੋ, ਮੈਂ
ਤੁਹਾਡੇ ਕਲੀਨਿਕ ਦੇ ਬਾਹਰ ਖੁਦਰੀਸ਼ ਕਰ ਲੈਣੀ ਜੇ ਕਿੰਨੇ? ਮੈਂ ਕਿਤੇ ਗੱਡੀ ਜਾ ਵਜਣਾ ਜੇ। ਚਲੋ ਤੁਹਾਡੀ ਮਰਜ਼ੀ, ਵੱਜਣਾ ਤੇ ਤੁਸੀਂ ਫਿਰ ਵੀ ਗੱਡੀ 'ਚ ਹੀ ਹੈ, ਕਿਉਂਕਿ ਤੁਹਾਡੇ ਕੋਲ ਦਿਸਦਾ ਹੀ ਨਹੀਂ ਤੁਹਾਨੂੰ ਪੂਰਾ। ਤੁਸੀਂ ਜਾਓ ਜੀ। ਆਓ ਜੇ ਤੁਹਾਨੂੰ ਦੇਣੇ। ਮੇਰੀ ਗੱਲ ਸੁਣੋ, ਇੰਜ ਨਾ ਕਰੋ, ਉਹ ਗਰੀਬ ਆਦਮੀ ਆ ਡਾਕਟਰ ਸਾਹਿਬ। ਮੈਂ ਜੁਮੇ ਵਾਲੇ ਦਿਨ ਆਣਾ। ਚਲੋ ਆਓ ਜੁਮਾ ਸ਼ਾਇਦ ਉਹ ਖਲੋ ਜਾ ਯਾਰ, ਤੂੰ ਕਿੱਡਾ ਕਾਲਾ ਹੈ। ਭਾਜੀ ਕੋਈ ਪੁਰਾਣੀ ਅੱਖ ਮਿਲ ਗਈ ਨਾ ਤੇ ਤੁਹਾਨੂੰ ਦੇ ਦਿਆ। ਅੱਛਾ, ਪੁਰਾਣੀ ਅੱਖ ਦਾ ਖਰਚਾ ਘੱਟ ਹੈ? ਹਾਂਜੀ ਪੁਰਾਣੀ ਦਾ ਹਾਂਜੀ, ਜਿਹੜੀ ਹੰਡੀ ਅੱਖ ਹੈ ਉਹਦਾ ਕਰ ਹਾਂਜੀ। ਦਿਓ। ਇੱਕ ਹੋਰ ਕੰਮ ਕਰ ਲਓ, ਜੀ ਤੁਸੀਂ ਦੋਵੇਂ ਆਪਣੀ ਇੱਕ ਇੱਕ ਅੱਖ ਦਾ ਨਾ ਕਰਾਓ ਟੈਸਟ। ਅੱਛਾ। ਤੁਹਾਡੀ ਅੱਖ ਦੀ ਲੱਗ ਜਾਏਗੀ ਮੈਨੂੰ। ਸਾਡੀਆਂ ਅੱਖਾਂ ਤੁਹਾਨੂੰ ਲੱਗ ਜਾਣਗੀਆਂ। ਆ ਇੱਕ ਅੱਖ ਤੁਸੀਂ ਲਵਾ ਦਿਓ, ਇੱਕ ਤੁਸੀਂ ਲਵਾ ਤੇ ਦਿਓ। ਇੱਥੇ ਕੌਣ ਬੈਠੇਗਾ? ਸਾਡੇ ਕੋਲ ਤਿੰਨ ਤਿੰਨ ਅੱਖਾਂ ਨੇ, ਸਾਡੀਆਂ ਵੀ ਦੋ ਦੋ ਹੀ ਨੇ। ਇੱਕ ਤੁਸੀਂ ਦਿਓਗੇ। ਭਾਜੀ ਸਾਡਾ ਤੇ ਬੈਲੈਂਸ ਹੁਣ ਅਸੀਂ ਖਰਾਬ ਨਹੀਂ ਨਾ ਕਰ ਸਕਦੇ। ਵੇਖੋ ਤੁਹਾਡਾ ਬੈਲੈਂਸ ਖਰਾਬ ਹੋਇਆ ਤੇ ਤੁਹਾਡਾ ਮਸਲਾ ਬਣਿਆ ਨਾ। ਮੈਂ ਤੁਹਾਡਾ ਬਜ਼ੁਰਗ ਆ, ਮੇਰੇ ਵਾਸਤੇ ਇੱਕ ਅੱਖ ਨਹੀਂ ਕਢਾ ਸਕਦੇ ਤੁਸੀਂ। ਅੱਲਾ ਤੁਹਾਡੀ ਜ਼ਿੰਦਗੀ ਕਰੇ, ਤੁਹਾਡੇ ਆਪਣੇ ਬੱਚੇ ਹਨ ਨਾ, ਹੈ ਨੇ ਉਹਨਾਂ ਦੀ ਅੱਖ ਲੱਗਣੀ, ਦੂਜੇ ਬੰਦੇ ਦੀ ਅੱਖ ਉਹ ਇਹਦੀ ਲੱਗ ਜਾਏਗੀ, ਇਹਦੀ ਲੱਗ ਜਾਏਗੀ ਜੀ। ਅੱਛਾ ਨਹੀਂ ਲੱਗਦਾ ਨਾ, ਸਾਡੀ ਅੱਖ ਨਾਲ ਤੁਸੀਂ ਖਰੇ ਕਿਨੂੰ ਕਿਨੂੰ ਵੇਖਣਾ ਤੇ ਉਹ ਅੱਛਾ ਨਹੀਂ ਲੱਗਦਾ ਫਿਰ। ਚਲੋ ਆਓ। ਆਹੋ, ਦੇਖੋ ਫਿਰ ਉਹ ਮੈਂ ਤੁਹਾਨੂੰ ਇਸੇ ਲਈ ਕਹਿਣਾ ਕਿ ਅੱਖਾਂ ਜਿਹੜੀਆਂ ਨਾ ਜੀ ਇਹ ਬੜੀ ਨਿਮਤ ਹੁੰਦੀਆਂ। ਅੱਲਾਹ ਤਾਲਾ ਕਿਸੇ ਦੀ ਅੱਖ ਤੋਂ ਕਿਸੇ ਨੂੰ ਵੀ ਮੁਤਾਜ ਨਾ ਕਰੇ। ਆਮੀਨ ਜੀ, ਬਿਲਕੁਲ ਇੰਜ ਹੀ ਗੱਲ ਹੈ ਡਾਕਟਰ ਸਾਹਿਬ। ਲੇਕਿਨ ਅੱਲਾ ਖੈਰ ਕਰੇਗਾ। ਤੁਸੀਂ ਜੁਮੇ ਵਾਲੇ ਦਿਨ ਆਣਾ, ਠੀਕ ਹੈ? ਕਿ ਮੈਂ ਦਾਰੂ ਤੁਹਾਨੂੰ ਲਿਖ ਦਿੱਤਾ, ਚਲੋ। ਉਹ ਬਾਹਰੋਂ ਮਿਲ ਜਾਂਦਾ ਤੁਹਾਨੂੰ। ਚਲੋ ਆਓ। ਅੱਛਾ ਜੀ, ਆਓ ਆਓ ਤੁਹਾਨੂੰ। ਉਹ ਤੁਸੀਂ ਪਾਇਓ ਜੇ ਅੱਲਾ ਕਰੇ ਇਹਦੀ ਰੋਸ਼ਨੀ ਵਾਪਸ ਆ ਜਾਏ, ਠੀਕ ਹੈ ਨਾ ਜੀ? ਆਮੀਨ ਆ ਜਾਓ ਆ ਜਾਓ। ਹਾਂ ਡਾਕਟਰ ਸਾਹਿਬ। ਧਿਆਨ ਨਾਲ ਸ਼ੀਸ਼ਾ ਜੇ ਵੱਜ ਨਾ ਜਾਣਾ। ਓਏ ਹੋਏ ਜੀ ਡਾਕਟਰ ਸਾਹਿਬ, ਜੀ। ਉਹ ਸਾਰੇ ਮਰੀਜ਼ ਕੁਝ ਚਲੇ ਗਏ ਨੇ, ਕੁਝ ਹੋਰ ਆ ਗਏ ਨੇ। ਤੇ ਅੰਮਾ ਅੰਮਾ ਜੀ ਤੇ ਸਿਗੜ ਲਾ ਕੇ ਬੈਠੇ ਨੇ। ਗਏ ਨਹੀਂ ਨਾ? ਉਹ ਤੇ ਹੁਣ ਫਰੈਸ਼ ਨੇ। ਉਹ ਜਿਹੜੀ ਉਹਨਾਂ ਨੂੰ ਖਾਂਸੀ ਆ ਰਹੀ ਸੀ ਹੁਣ ਤੋਂ ਈਜ਼ੀ ਬੈਠੇ ਨੇ। ਹੁਣ ਤੇ ਨਹੀਂ ਖਾਂਸੀ? 2 ਚਾਵਾਂ ਪੀ ਲਈਆਂ ਉਹਨਾਂ ਨੇ ਇੰਨੇ ਟਾਈਮ 'ਚ। ਇਹ ਸਿਗਰਟ ਐਡੀ ਭੈੜੀ ਬਿਮਾਰੀ, ਐਡੀ ਵੱਡੀ ਲਾਹਨਤ ਹੈ, ਸੋਚਦੇ ਨਹੀਂ, ਪੀਣ ਲੱਗਿਆ ਨਹੀਂ ਸੋਚਦੇ, ਲੇਕਿਨ ਬਾਅਦ 'ਚ ਜਦੋਂ ਪਿਛਲੀ ਉਮਰੇ ਜਾ ਕੇ ਕੰਮ ਹੁੰਦਾ ਨਾ, ਫਿਰ ਬੰਦਾ ਪਛਤਾਉਂਦਾ ਸਾਰੀ ਜ਼ਿੰਦਗੀ। ਬਿਲਕੁਲ ਤੁਸੀਂ ਸਹੀ ਕਹਿ ਰਹੇ ਹੋ ਡਾਕਟਰ ਸਾਹਿਬ। ਜਦੋਂ ਬੰਦੇ ਨੂੰ ਲੱਗ ਜਾਂਦਾ ਤਾਂ ਫਿਰ ਬੰਦੇ ਨੂੰ ਨਹੀਂ ਪਤਾ ਲੱਗਦਾ। ਪਰ ਬੰਦੇ ਨੂੰ ਪਤਾ ਉਦੋਂ ਲੱਗਦਾ ਜਦੋਂ ਉਮਰੋਂ ਟਲਦਾ। ਹਾਂ ਬਿਲਕੁਲ ਸਹੀ। ਫਿਰ ਇਹ ਸਿਗਰਟ ਆਪਣਾ ਆਪ ਦੱਸਦੇ ਨੇ ਕਿ ਤੂੰ ਸਾਨੂੰ ਪੀਂਦਾ ਰਿਹਾ, ਹੁਣ ਅਸੀਂ ਤੈਨੂੰ ਪੀ ਛੜਿਆ ਅੰਦਰੋਂ ਅੰਦਰ ਹੀ, ਤੈਨੂੰ ਪਤਾ ਹੀ ਨਹੀਂ ਲੱਗਾ। ਹਾਂ ਅੱਛਾ, ਇੱਕ ਬਿਲਕੁਲ ਬਜ਼ੁਰਗ ਜੇ ਬਾਬੇ ਜੇ ਬਾਹਰ ਬੈਠੇ ਨੇ, ਉਹ ਕਹਿੰਦੇ ਨੇ ਮੈਂ ਸਿਰਫ ਉਹਨਾਂ ਨੂੰ ਮਿਲਣਾ ਜ਼ਰਾ। ਇੰਨਾ ਟਾਈਮ ਹੀ ਨਹੀਂ ਹੈਗਾ, ਮੈਂ ਕਾਹਦੇ ਲਈ ਫਜ਼ੂਲ ਗੱਲਾਂ ਸੁਣੀ ਜਾਵਾਂ ਜਾਂ ਕਰੀ ਜਾਵਾਂ। ਉਹ ਬੜੀ ਦੇਰ ਤੋਂ ਬੈਠੇ ਨੇ। ਇੱਕ ਵਾਰੀ ਦੇਖ ਲਓ ਤੁਸੀਂ, ਸ਼ਾਇਦ ਤੇ ਦੇਖ ਲਓ ਸ਼ਾਇਦ ਤੁਹਾਨੂੰ ਕੁਝ ਆ ਜਾਵੇ। ਮੈਂ ਬੁਲਾਣਾ ਉਹਨੂੰ। ਨਹੀਂ ਰਹਿਣ ਦਿਓ ਤੁਸੀਂ ਉਹਨਾਂ ਨੂੰ, ਅੰਮਾ ਨੂੰ ਬੁਲਾਓ, ਉਹਨਾਂ ਨੂੰ ਪੁੱਛ ਲਓ। ਅੱਛਾ ਜੀ, ਅੰਮਾ ਹੋਣਾ। ਅੰਮਾ ਜੀ ਆਓ। ਹੁਣ ਕੀ ਹੋਇਆ ਕਾਕਾ? ਆ ਜਾਓ। ਅੱਛਾ, ਮੇਰੀ ਵਾਰੀ ਆ ਗਈ ਹੈ। ਅੱਲਾ ਕਰੇ ਇਲਾਜ ਸਹੀ ਹੋ ਜਾਵੇ ਤੇ ਬਿਹਤਰ ਹੀ ਹੈ। ਮੈਨੂੰ ਤਾਂ ਨਹੀਂ ਲੱਗਦਾ ਪਤਾ ਨਹੀਂ ਆ ਜਾਓ ਤੁਹਾਡਾ ਇਲਾਜ ਹੋ ਜਾਏਗਾ। ਅੰਮਾ ਜੀ ਹੁਣ ਕੋਈ ਸਕੂਨ ਹੋਇਆ? ਆ ਡਾਕਟਰ ਸਾਹਿਬ, ਦਵਾਈ ਖਾਧੀ ਜੇ ਜਿਹੜੀ ਦਿੱਤੀ ਬਾਹਰੋਂ ਸਟੋਰ ਤੋਂ ਤੁਹਾਨੂੰ ਉਹਨਾਂ ਨੇ? ਹਾਂ ਮੈਂ 2 ਖੁਰਾਕਾਂ ਖਾ ਵੀ ਲਈਆਂ ਬੈਠੀ ਇੱਕ ਖਾਣੀ ਸੀ ਨਾ, 1-4 ਘੰਟੇ ਬਾਅਦ ਖਾਣੀ ਸੀ, 2 ਕਾਹਦੇ ਲਈ ਖਾ ਲਈ? 2 ਖਾਧੀਆਂ ਤੇ ਛੇਤੀ ਆਰਾਮ ਆਇਆ। ਅੱਛਾ ਚਲੋ ਵਧੀਆ ਹੈ, ਇਹ ਤੇ ਹੋਣਾ ਚਾਹੀਦਾ ਨਾ ਜੀ। ਡਾਕਟਰ ਸਾਹਿਬ, ਹਾਂਜੀ। ਸਿਗਰਟ ਹੈ ਕੋਈ? ਸਿਗਰਟ ਮੈਂ ਨਹੀਂ ਪੀਂਦਾ ਅੰਮਾ ਜੀ, ਸਿਗਰਟ ਨਹੀਂ ਚੰਗੀ ਸ਼ੈ। ਕਾਹਦੇ ਲਈ ਪੀਂਦੇ ਹੋ ਤੁਸੀਂ ਸਿਗਰਟ? ਡਾਕਟਰ ਸਾਹਿਬ ਉੱਕਾ ਲੱਗ ਗਿਆ, ਜਿਹੜੀ ਖਾਂਸੀ ਜੀ ਪੀ ਲੱਗ ਗਈ ਸੀ ਨਾ, ਉਹ ਕਿਸੇ ਨੇ ਕਿਹਾ ਹੁੱਕਾ ਪੀਆ ਕਰੋ। ਕਿੰਨੀ ਦੇਰ ਤੋਂ ਹੁੱਕਾ ਪੀਂਦੇ? ਮੈਨੂੰ ਹੋ ਗਿਆ ਨੇ ਕੋਈ 10 ਸਾਲ ਆ ਹੁੱਕਾ ਪੀਂਦੇ ਆ? ਅੰਮਾ ਜੀ ਹੁੱਕਾ ਆਪਣਾ ਜਾਂ ਕਿਸੇ ਕੋਲ ਜਾ ਕੇ ਪੀਂਦੇ ਹੋ? ਨਹੀਂ ਹੁਣ ਕੋਸ਼ਿਸ਼ ਕਰਦੀ ਪਈਆਂ ਆਪਣਾ ਲਿਆਵਾਂ, ਪਹਿਲੇ ਹਮਸਾਇਆਂ ਦੇ ਕੋਲ ਬਾਬੇ ਕੋਲ ਲੈ ਗਈ। ਹੁੱਕਾ ਜਾਂ ਤੇ ਆਪਣਾ ਤੁਸੀਂ ਬਣਾ ਲਓ। ਅੱਛਾ। ਪਤਾ ਕੀ ਹੈ, ਹਾਂ। ਚਲੋ ਹੁੱਕਾ ਸਿਗਰਟ ਨਾਲੋਂ ਘੱਟ ਨੁਕਸਾਨ ਦਿੰਦਾ ਉਹ ਵੀ ਨੁਕਸਾਨ ਹੀ। ਹਾਂ ਠੀਕ ਹੈ ਨਾ? ਹੈ ਜੀ ਤਮਾਕੂ, ਤੇ ਤਮਾਕੂ ਨੁਕਸਾਨ ਹੀ ਦਿੰਦਾ, ਤਮਾਕੂ ਪੀਣਾ ਹੀ ਨਹੀਂ ਚਾਹੀਦਾ। ਹਾਂ, ਉਹ ਤਾਂ ਗੱਲ ਠੀਕ ਹੈ, ਤਮਾਕੂ ਵੀ ਲੈ ਆਵਾਂਗੀ, ਪਰ ਜਿਹੜੇ ਉਹਦੇ ਵਾਲ ਨੇ ਨਾ ਉਹ ਮੇਰੇ ਕੋਲੋਂ ਨਹੀਂ ਜੇ ਨਿਕਲਦੇ। ਤੁਸੀਂ ਵਾਲ ਨਹੀਂ ਕੱਢ ਸਕਦੇ, ਹੁਣ ਇਹ ਕੋਈ ਉਮਰ ਹੈ ਤੁਹਾਡੀ ਵਾਲ ਕੱਢਣ ਦੀ? ਛੱਡ ਦਿਓ, ਇਹ ਕਿਹੜੇ ਵਾਲ ਕੱਢਣ ਡਏ ਹੋ? ਤੁਸੀਂ ਤਮਾਕੂ ਤੇ ਵਾਲ ਪਾਣ ਡਏ ਹੋ ਇਸ ਕੰਮ ਦੇ ਵਿੱਚ। ਡਾਕਟਰ ਸਾਹਿਬ, ਅੱਛਾ, ਤੁਹਾਡੇ ਨਾ ਫਿਫਰੇ ਖਤਮ ਹੋ ਗਏ ਨੇ ਇਹ ਸਿਗਰਟ ਪੀ ਕੇ, ਹੁੱਕਾ ਪੀ ਕੇ। ਹਾਂਜੀ, ਇਹ ਅੰਦਰੋਂ ਅੰਦਰ ਹੀ ਬੰਦੇ ਨੂੰ ਖਾ ਜਾਂਦੇ ਨੇ। ਤੁਸੀਂ ਹੁਣ ਕੋਸ਼ਿਸ਼ ਕਰਨੀ ਹੈ ਕਿ ਇਹਦੇ ਤੋਂ ਜਾਨ ਛਡਾਓ, ਠੀਕ ਹੈ ਨਾ? ਅੱਛਾ, ਯਕਦਮ ਨਹੀਂ ਛੱਡ ਸਕਦੇ ਤੇ ਥੋੜੇ ਕਰਕੇ ਘੱਟ ਕਰ ਦਿਓ। ਤੇ ਮੈਂ ਕਿੰਨੀ ਦੇਰ ਤੈਨੂੰ ਕਹਿੰਦੀ ਪਈ ਆ ਮੇਰੀ ਜਾਨ ਛੱਡ ਮਰਨਿਆ, ਮੇਰੇ ਪਿੱਛੇ ਪਿਆ ਹੈ, ਮਿੰਟ ਬਾਅਦ ਆਵਾਜ਼ ਮਾਰ ਲੈਣਾ ਹੈ। ਪੂਰੀ ਸਿਗਰਟ ਵੀ ਨਹੀਂ ਪੀਣ ਦਿੱਤੀ ਸੂ। ਅੰਮਾ ਜੀ ਮੈਂ ਤੁਹਾਨੂੰ ਕਹਿਣੇ ਛੱਡ ਦਿਓ, ਤੁਸੀਂ ਫਿਰ ਪੀਣ ਡਏ ਤੇ ਹੋ। ਮੈਂ ਕਦੋਂ ਉਹਨੂੰ ਕਹਿੰਦੀ ਪਈ ਆ, ਮੈਂ ਤਾਂ ਨਹੀਂ ਮਗਰੋਂ ਲੱਖ ਜਾਨ ਛੱਡ ਮੇਰੀ, ਉਹਨੂੰ ਕਹਿਣ ਤਾਂ ਨਹੀਂ ਆ ਤੇਰੇ ਸਾਹਮਣੇ ਡਾਕਟਰ ਤੇ ਸਾਹਿਬ। ਤੁਸੀਂ ਇੱਥੇ ਆ ਕੇ ਨਾਂ ਨਹੀਂ ਸੀ ਨਾ ਬਾਹਰ ਲਿਖਾਣਾ, ਮੇਰੇ ਕੋਲ ਸਾਰੀ ਰਸੀਦ ਆ ਗਈ ਤੁਹਾਡੀ। ਇਹਨੇ ਫਿਰ ਗਲਤ ਨਾ ਤੇ ਕੀ ਨਾਂ ਲਿਖੇ ਵੀ ਮੇਰਾ? ਇਹਨਾਂ ਨੂੰ ਦਵਾਈ ਰਹਿਣ ਦਿਓ, ਉਹਨਾਂ ਨੂੰ 2 ਡੱਬੀਆਂ ਕੈਪਟਨ ਦੀਆਂ, 2 ਮਾਚਸਾਂ ਲਿਖ ਦਿਓ ਉਹਨਾਂ ਨੂੰ। ਲੱਖ ਲਾਨਤ। ਡਾਕਟਰ ਸਾਹਿਬ ਪਹਿਲੇ ਤੇ ਇਹਨੇ ਮੇਰਾ ਨਾਂ ਨਹੀਂ ਜੇ ਲਿਖਿਆ ਸਹੀ। ਅੱਛਾ, ਮੇਰਾ ਨਾਂ ਜੇ ਪੀਨੋ ਕਪੱਤੀ। ਚਲੋ ਪੀਨੋ ਕਪੱਤੀ ਹੋਏਗਾ, ਅਸੀਂ ਕੀ ਕਰਨਾ? ਸ਼ਨਾਖਤੀ ਕਾਰਡ ਬਣਾਉਣਾ ਤੁਹਾਡਾ। ਸਾਡਾ ਇਸ ਗੱਲ ਨਾਲ ਤਲਕ ਨਹੀਂ, ਸਾਡੇ ਕੋਲ ਦਵਾਈ ਲੈਣ ਆਏ, ਦਵਾਈ ਲਓ ਤੇ ਜਾਓ ਬਸ।
ਅੱਛਾ ਡਾਕਟਰ ਸਾਹਿਬ ਇਹ ਕਿੰਨੇ ਪੈਸੇ ਬਣੇ? ਹਾਂਜੀ ਕਿੰਨੇ ਪੈਸੇ ਬਣੇ? ਤੁਹਾਨੂੰ ਇਹ ਦਵਾਈਆਂ ਮੈਂ ਲਿਖ ਦਿੰਦਾ, ਠੀਕ ਹੈ, ਬਾਹਰੋਂ ਇਹ ਸਟੋਰ ਸਾਡੇ ਤੋਂ ਲੈਣੀਆਂ, ਬਾਹਰ ਨਾ ਜਾਇਆ ਜੋ, ਉੱਥੋਂ ਨਹੀਂ ਜੇ ਮਿਲਣੀਆਂ। ਆ ਤੁਹਾਡੇ ਕੋਲ ਲੈਣੀਆਂ ਨੇ? ਹਾਂਜੀ, ਹਾਂਜੀ। ਜਾਂ ਤਾਂ ਉਧਾਰ ਦੇ ਦਿਓ ਤੇ ਜਾਂ ਥੋੜੇ ਜਿਹੇ ਪੈਸੇ ਉਧਾਰੇ ਦੇ ਦਿਓ। ਨਹੀਂ ਉੱਥੋਂ ਦਵਾਈਆਂ ਤੁਹਾਨੂੰ ਮੈਡੀਸਨ ਉਹਨਾਂ ਨੂੰ ਪੁੱਛ ਲਓ, ਸਾਡਾ ਨਹੀਂ ਉਹਨਾਂ ਨਾਲ ਤਾਲੁਕ। ਤੇ ਡਾਕਟਰ ਸਾਹਿਬ ਤਲਕ ਨਹੀਂ ਮੈਨੂੰ ਤੇ ਉਦੋਂ ਹੀ ਮੈਂ ਤੇ ਤੂੰ ਦਵਾਈ ਲਵਾਂਗੀ ਜਦੋਂ ਮੇਰੀ ਕਮੇਟੀ ਮੈਨੂੰ ਦੇਣਗੇ। ਉਹ ਮਾਈ ਮੈਂ ਇੱਥੇ ਦਵਾਈ ਤੂੰ ਮੇਰੇ ਕੋਲ ਲੈਣ ਆਈ ਆ, ਕੀ ਕਰਨ ਡਈ? ਮੈਂ ਅੰਮਾ ਜੀ ਕਹੀ ਜਾਣੇ, ਤੁਹਾਨੂੰ ਸਮਝ ਨਹੀਂ ਅੱਜ ਆਉਂਦੀ? ਮੈਂ ਅੰਮਾ ਨਹੀਂ ਆ, ਮੈਂ ਬਰਦਾਸ਼ਤ ਕਰਦੀ ਪਈ ਹਾਂ। ਚਲੋ ਨਹੀਂ ਅੰਮਾ, ਹਲੇ ਤੁਸੀਂ ਜਵਾਨ ਹੋ, ਓਏ ਤੁਹਾਡੀ ਖੰਘ ਤੋਂ ਲੱਗਣ ਡਿਆ ਤੁਸੀਂ ਜਵਾਨ ਹੋ। ਮੈਂ ਤਾਂ ਟੁਰਨੀਆਂ ਨਾ ਤੇ ਲੋਕੀ ਮੋੜ ਮੈਨੂੰ ਵੇਖਦੇ ਨੇ। ਕਿ ਇੱਥੇ ਡਿੱਗ ਪੈਣੇ ਨੇ, ਹੁਣੇ ਡਿੱਗ ਪੈਣੇ, ਹੁਣੇ ਡਿੱਗ ਪੈਣੇ, ਇਸ ਲਈ ਵੇਖਦੇ ਹੋਣੇ ਨੇ, ਹੋਰ ਕਾਹਦੇ ਲਈ ਵੇਖਦੇ? ਆਓ ਤੁਹਾਨੂੰ ਬਾਹਰ ਛੱਡ ਕੇ ਆਈਏ। ਕਿੱਥੇ? ਬਾਹਰ। ਤੂੰ ਜਾ ਕਬਰਸਤਾਨ, ਤੇਰੇ ਵੱਡੇ ਜਾਣ, ਮੈਨੂੰ ਕਿ ਛੱਡ ਕੇ ਆਵੇਂ ਤੂੰ? ਕਬਰਸਤਾਨ ਨਹੀਂ ਲੈ ਕੇ ਚੱਲੇ, ਹਾਲੀ ਤੇ ਤੁਹਾਨੂੰ ਘਰ ਖੜਨਗੇ, ਉੱਥੋਂ ਫਿਰ ਪ੍ਰਾਹੁਣੇ ਆਉਣੇ ਨੇ, ਉਸ ਤੋਂ ਬਾਅਦ ਖੜਨਗੇ। ਆ ਮੂੰਹ ਵੇਖਣਗੇ ਤੇ ਫੇਰ ਆਹ ਮੇਰਾ ਮਤਲਬ ਮੈਂ ਗੈਰ ਬੰਦੇ ਨੂੰ ਕਦੀ ਮੂੰਹ ਨਹੀਂ ਵਿਖਾਇਆ। ਬੜੀ ਦੇਰ ਬਾਅਦ ਯਾਦ ਆਇਆ ਤੁਹਾਨੂੰ? ਹੈ ਉਦੋਂ ਦੀਆਂ ਗੱਲਾਂ ਕਰਨ ਦੇ, ਹੁਣ ਤੁਸੀਂ ਘੁੰਡ ਕੱਢਣ ਦੇ। ਉਹ ਬਸ ਆਓ ਮੇਰੀ ਗੱਲ ਸੁਣ ਡਾਕਟਰ, ਹਾਂਜੀ ਇੱਥੇ ਉੱਠੇਗਾ ਨਾ ਹਾਂਜੀ। ਤੇ ਆਪ ਵੀ ਕਿਸੇ ਕੋਲ ਜਾ ਕੇ ਦਵਾਈ ਲੈ ਲਈ। ਲੱਗਦਾ ਤੇਰਾ ਮੇਦਾ ਨਹੀਂ ਸਹੀ। ਆਏ ਆ ਜਾਓ। ਓਏ ਹੋਰ ਮਾਰੀ ਲੈ ਜਾ ਨੂੰ ਇੱਥੋਂ। ਸ਼ੁਕਰ ਹੈ ਯਾ ਅੱਲਾ ਤੇਰਾ ਲੱਖ ਲੱਖ ਵਾਰੀ। ਮੈਂ ਕਿਹਾ ਹਾਂ 17-18 ਹਜ਼ਾਰ ਦੀ ਦਿਹਾੜੀ ਲੱਗ ਗਈ ਏ, ਅੱਧੇ ਉੱਤੇ ਕਰ ਲਈਏ। ਅੱਛਾ ਕਿਉਂ? 1000 ਰੁਪਇਆ ਤੂੰ ਦਿਹਾੜੀ ਲੈਣਾ, 2 ਰੱਖ ਲੈ, ਬਾਕੀ ਮੈਨੂੰ ਦੇ। ਸਾਰੇ ਮਰੀਜ਼ ਮੈਂ ਲੈ ਕੇ ਆਇਆ, ਸਾਰੇ ਨੱਸ ਭੱਜ ਮੈਂ ਕੀਤੀ ਤੇ 2000 ਰੁਪਇਆ ਮੈਨੂੰ। ਲੇਕਿਨ ਡਾਕਟਰ ਮਕਸੂਦ ਨਵਾਜ਼ ਸਾਹਿਬ ਜਿਹੜੇ ਨੇ ਉਹ ਮੇਰੇ ਦੋਸਤ ਨੇ, ਅੱਛਾ। ਮੈਂ ਤਾਂ ਉਹਨਾਂ ਨੂੰ ਮਿਲਣ ਆਉਂਦਾ ਹਾਂ। ਉਹ ਆਪ ਕਿਹਾ ਸੀ ਕਿ ਇੱਥੇ ਬਹਿ ਜਾਓ, ਨਹੀਂ ਤਾਂ ਦਿਹਾੜੀ ਲਾ ਲਾਂਗੇ। ਅੱਜ ਉਹ ਵਿਆਹ ਗਏ ਨੇ ਕਿਤੇ। ਉਹ ਵਿਆਹ ਗਏ ਨੇ, ਦਿਹਾੜੀ ਲੇਕਿਨ ਦਿਹਾੜੀ ਲੱਗ ਗਈ, ਲੇਕਿਨ ਉਹ ਅੱਧੇ ਤੇ ਬਣਦੇ ਨੇ ਨਾ 2000 18000 ਰੁਪਇਆ। ਲੇਕਿਨ ਅਸੀਂ ਕਿਸੇ ਨੂੰ ਇੰਜੈਕਸ਼ਨ ਵੀ ਨਹੀਂ ਲਾਇਆ, ਕਿਸੇ ਨੂੰ ਕੋਈ ਦਵਾਈ ਵੀ ਐਸੀ ਨਹੀਂ ਦਿੱਤੀ ਜਿਹਦੇ ਨਾਲ ਨੁਕਸਾਨ ਪਹੁੰਚੇ। ਨੁਕਸਾਨ ਕਿਤੇ ਨਾ ਲੇਕਿਨ ਹੈ ਗਲਤ ਸੀ, ਹੈ ਕਿ ਨਹੀਂ? ਕਿਉਂ ਕੀਤਾ ਸੀ ਗਲਤੀ ਹੈ ਯਾਰ। ਵੇਖ ਨਾ ਜਿਹੜੇ ਮਰੀਜ਼ ਆਏ ਹਨ ਉਹ ਵੀ ਵਿਚਾਰੇ ਪਰੇਸ਼ਾਨ ਹੋਣਗੇ। ਜਿਹੜੀ ਦਵਾਈ ਅਸੀਂ ਲਿਖ ਕੇ ਦਿੱਤੀ ਉਹਦੇ ਨਾਲ ਖਰੇ ਆਰਾਮ ਆਵੇ ਕਿ ਨਾ ਆਵੇ। ਹਾਂ ਬਿਲਕੁਲ, ਲੇਕਿਨ ਅਸੀਂ ਕਿਸੇ ਨੂੰ ਨੁਕਸਾਨ ਨਹੀਂ ਪਹੁੰਚਾਇਆ, ਨਾ ਕਿਸੇ ਨੂੰ ਅਸੀਂ ਧੋਖਾ ਜ਼ਿਆਦਤੀ ਕੀਤੀ ਹੈ, ਸਿਰਫ ਅਸੀਂ ਚੈੱਕ ਕੀਤੀ ਤੇ ਫੀਸ ਲਈ ਹੈ। ਹਾਂ ਬਸ ਮਜ਼ਾਕ ਜਿਹਾ ਉਹਨਾਂ ਨੇ ਕੀਤਾ ਬਸ ਹੈਗਾ। ਹਾਂ ਸਾਡੀ ਗੱਲ ਕੋਈ ਸੀਰੀਅਸ ਨਾ ਲੈ। ਨਹੀਂ ਡਾਕਟਰ ਸਾਹਿਬ ਜਾਂ ਦੂਜੇ ਅਸੀਂ ਸਾਰਿਆਂ ਕੋਲੋਂ ਮਾਫੀ ਚਾਹੁੰਦੇ ਅਗਰ ਕੋਈ ਗੱਲ ਸਾਡੀ ਬੁਰੀ ਲੱਗੀ ਹੋਵੇ। ਸਾਰਾ ਅਸੀਂ ਮਸਲਾ ਸਹੀ ਕਲੀਅਰ ਕੀਤਾ ਹੈ। ਸਾਡੇ ਤੇ ਅਗਰ ਕੋਈ ਕੇਸ ਪਿਆ ਨਾ ਤੇ ਅੰਮਾ ਦਾ ਪੈਣਾ ਹੈ, ਜਿੰਨੀ ਉਹ ਖੰਗ ਰਹੀ ਹੈ। ਓਏ ਅੰਮਾ ਖੰਗਦੀ ਇਸ ਤਰ੍ਹਾਂ ਮੈਨੂੰ ਬੜੀ ਦੇਰ ਤੋਂ ਜਾਣਨਾ। ਵਾਕਫ ਹੈ ਤੁਹਾਡੀ? ਉਹ ਅੰਮਾ ਦੇ ਮਹੱਲੇ ਜਾ ਕੇ ਵੇਖ, ਖੰਗ ਵਾਲਾ ਮਹੱਲਾ ਮਸ਼ਹੂਰ ਹੀ ਅੰਮਾ ਦੇ ਨਾਂ ਤੋਂ ਮਸ਼ਹੂਰ ਹੋਇਆ ਹੀ ਮਹੱਲਾ। ਅੱਛਾ ਜੀ। ਮਹੱਲਾ ਖੰਗ ਵਾਲਾ, ਠੀਕ ਹੈ ਨਾ। ਲੇਕਿਨ ਅਸੀਂ ਡਾਕਟਰ ਸਾਹਿਬ ਦੂਜਿਆਂ ਕੋਲੋਂ ਸਾਰਿਆਂ ਕੋਲੋਂ ਅਸੀਂ ਸਾਡੀ ਕੋਈ ਗੱਲ ਬੁਰੀ ਲੱਗੀ ਹੈ ਮਾਫੀ ਚਾਹੁੰਦੇ। ਪੈਸੇ ਅਸੀਂ ਥੋੜੇ ਜਿਹੇ ਕਮਾਏ ਨੇ, ਲੇਕਿਨ ਕਮਾਏ ਅਸੀਂ ਬੇਈਮਾਨੀ ਨਾਲ। ਬੇਈਮਾਨੀ ਨਾਲ ਹੈ। ਸਿਰਫ ਤੇਰੇ ਲਈ ਕਮਾਏ ਨੇ ਕਿ ਤੈਨੂੰ ਵੀ ਵੱਡੇ ਡਾਕਟਰ ਨੂੰ ਚੈੱਕ ਕਰਾਉਣਾ। ਮੈਨੂੰ ਕਾਹਦਾ ਚੈੱਕ ਕਰਾਉਣਾ? ਉਹ ਸੋਹਣੇ ਤੇਰਾ ਨੱਕ ਵੱਧਦਾ ਜਾਣ ਡਿਆ, ਤੈਨੂੰ ਨੱਕ ਬਹੁਤ ਤੇਰਾ ਬਾਹਰ ਨਿਕਲ ਆਇਆ, ਸਮਝਣਾ ਨਾ। ਇਹ ਅੱਲਾ ਨੇ ਬਣਾਇਆ, ਇਹਦੇ ਚ ਬੰਦੇ ਦਾ ਕੋਈ ਕਸੂਰ ਨਹੀਂ ਹੁੰਦਾ। ਰਸੌਲੀ ਵੱਧਦੀ ਇੰਜ ਤੇਰਾ ਨੱਕ ਵਧਣ ਡਿਆ। ਬਸ 18000 ਰੁਪਇਆ, 10000 ਤੁਹਾਡਾ, 8 ਮੇਰਾ। ਨਹੀਂ ਮੈਂ ਅੱਜ ਪੀਜ਼ਾ ਖਾਵਾਂਗਾ, 버ਗਰ ਖਾਵਾਂਗਾ, ਨਾਲ ਕੋਕ ਪੀਵਾਂਗਾ, ਕੀ ਹੋਇਆ? 3 ਰੱਖ ਲੈ। 3 ਦਾ ਆਂਦਾ ਕੀ ਹੈ? 4 ਰੱਖਣਾ ਹੀ? ਨਹੀਂ ਨਹੀਂ ਰੱਖਣਾ? ਨਹੀਂ। ਕਰ ਅੱਧੋ ਅੱਧ, ਚੱਲ ਚੱਲ।